ਅੰਮ੍ਰਿਤਸਰ ਚਲਾ ਜਾ, ਅੰਮ੍ਰਿਤਸਰ ਪੰਜਾਬੀ ਬੋਲੀ ਦੀ ਗੱਲ ਕਰਨ ਵਾਸਤੇ ਅੰਮ੍ਰਿਤਸਰ ਹੀ ਹੋਣਾ ਜ਼ਰੂਰੀ ਹੈ, ਲਾਹੌਰੀ ਹੋਣਾ ਜ਼ਰੂਰੀ ਨਹੀਂ, ਗੁਜਰਾਤੀ ਹੋਣਾ। ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਪੰਜਾਬੀਆਂ ਦਾ ਆਪਣਾ ਰਾਜ ਸੀ। ਉਸ ਟਾਈਮ ਕਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬੀ ਜ਼ੁਬਾਨ ਨੂੰ ਸਰਕਾਰੀ ਜ਼ੁਬਾਨ ਜਾਂ ਦਫ਼ਤਰੀ ਜ਼ੁਬਾਨ ਬਣਾਇਆ, ਉਹਦੇ ਦਰਬਾਰ ਦੇ ਵਿੱਚ ਵੀ ਤਾਂ ਫਾਰਸੀ ਬੋਲੀ ਜਾਂਦੀ ਸੀ, ਪੰਜਾਬੀ ਤਾਂ ਨਹੀਂ ਸੀ ਬੋਲੀ ਜਾਂਦੀ। ਹਾਂ ਟੁੱਟ ਗਈ ਚਪੜੀ, ਨਿਕਲਿਆ ਥੱਲੇ ਕਿੱਦਾਂ ਨਿਕਲਿਆ ਸਲੰਸਰ ਚੋਂ ਕਿੰਨਾ ਪਾਣੀ ਪੂਰਾ ਸਵਾਦ ਆ। ਧੱਕੋ ਧੱਕੀ ਨਾ ਕਰੀ ਨਕਾ ਮੇਰਾ ਪਹਿਲੇ ਰੋਜ਼ ਦੇ ਇਸ਼ਕ ਮੈਂ ਲੜ ਲੱਗੀ ਰੱਬ ਬਖਸ਼ਿਆ ਕੋਲ ਗੁਨਾਹ ਮੇਰਾ। ਹਾਏ ਹਾਏ ਹਾਏ। ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਮੇਰੇ ਸਾਰੇ ਭਰਾਵਾਂ ਦਾ? ਠੀਕ ਠਾਕ ਹੋ? ਤਗੜੇ ਹੋ? ਯਾਰ ਤੁਸੀਂ ਵੈਸੇ ਅੱਕ ਜਾਂਦੇ ਹੋਵੋਗੇ ਕਿ ਯਾਰ ਕੀ ਅੰਜਰਾ ਟੋਇਆਂ ਟਿੱਬਿਆਂ ਦੇ ਵਿੱਚ ਫਿਰਦਾ ਰਹਿੰਦਾ, ਕਈ ਲੈ ਕਿਤੇ ਵਲੌਗ ਬਣਾ ਕੇ ਚਾੜ ਛੱਡਦਾ। ਸੇਮ ਕੰਟੈਂਟ ਤੋਂ ਬੰਦੇ ਤੰਗ ਵੀ ਆ ਜਾਂਦੇ ਨੇ, ਪਰ ਆਪਣਾ ਯਾਰ ਟੋਏ ਟਿੱਬੇ ਸੇਮ ਹੀ ਹੁੰਦੇ ਨੇ, ਖੇਤਾਂ ਫਸਲਾਂ ਸੇਮ ਹੀ ਹੁੰਦੀਆਂ, ਲੇਕਿਨ ਗੱਲਾਂ ਜਿਹੜੀਆਂ ਨੇ ਉਹ ਆਪਣੀਆਂ ਬਦਲੀਆਂ ਹੁੰਦੀਆਂ ਨੇ। ਹੋਰ ਕੀ ਹਾਲ ਹੈ ਮੇਰੇ ਭਰਾਵਾਂ ਦਾ? ਸਾਰੇ ਤਗੜੇ ਨੇ, ਰਾਜ਼ੀ ਖੁਸ਼ ਨੇ। ਕਮਾਦ ਨੂੰ ਪਾਣੀ ਲਾਉਣਾ, ਅੱਜ ਯੂਰੀਆ ਪਾਉਣੀ ਤੇ ਨਾਲ SOP ਜ਼ਹਿਰ ਜਿਹੜੀ ਉਹ ਪਾਉਣੀ ਵਜ਼ਨ ਵਧਾਉਣ ਨੂੰ, ਪੋਟਾਸ਼ ਕਹਿੰਦੇ ਨੇ, ਬੜੀ ਚੰਗੀ ਹੁੰਦੀ ਆ। ਤੇ ਮੈਂ ਚਲਾਇਆ ਹੈ ਟੂਵਲ ਤੇ ਪਾਣੀ ਆਉਂਦਾ ਪਿਆ ਟੂਵਲ ਦਾ। ਟੂਵਲ ਆਪਣਾ ਇੱਥੋਂ ਦੂਰ ਹੈ ਤਕਰੀਬਨ ਨਾ, ਮੇਰੇ ਇੱਥੇ ਆਪਣੇ ਖੇਤ ਆਉਂਦਿਆਂ ਉੱਥੇ ਵੀ ਆਪਣੇ ਖੇਤ 'ਚ ਲੱਗਾ ਹੋਇਆ ਟੂਵਲ, ਕੋਈ ਲੱਗ ਜਾਂਦਾ 1.5 ਘੰਟਾ। ਉਹ ਪਿਛਲੀ ਜਿਹੜੀ ਪੈਲੀ ਆਪਣੀ ਉੱਥੇ ਤਕਰੀਬਨ ਘੰਟਾ ਲੱਗਦਾ, ਤੇ ਅੱਗੇ ਇੱਧਰ ਲੈ ਕੇ ਆਈਏ ਤਾਂ 1.5 ਘੰਟਾ ਲੱਗ ਜਾਂਦਾ ਟੂਬਲ ਚੱਲਣ ਤੋਂ ਬਾਅਦ ਇੱਥੇ ਆਉਂਦਿਆਂ ਪਾਣੀ। ਤੇ ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਸਾਰੀਆਂ, ਨਾਲੇ ਵਿਖਾਵਾਂਗੇ ਤੁਹਾਨੂੰ ਆਪਣੇ ਨਜ਼ਾਰੇ। ਗੱਲ ਪਤਾ ਕੀ ਹੈ, ਮੈਂ ਇੱਥੇ ਫਸਲਾਂ ਦੇ ਵਿੱਚ ਫਿਰਦਾ ਰਹਿੰਦਾ ਤੇ ਬਣਾਉਂਦਾ ਰਹਿੰਦਾ। ਉਹਦੀ ਵਜ੍ਹਾ ਪਤਾ ਕੀ, ਆਪਣੇ ਸੱਜਣ ਪਿਆਰੇ ਮਿੱਤਰ ਜਿਹੜੇ ਉੱਥੇ ਬੈਠੇ ਨੇ ਬਾਹਰ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਕੋਈ ਸੱਜੇ ਖੱਬੇ ਹੈ ਨਾ, ਉਹ ਫਿਰ ਆਉਂਦੇ ਹੁੰਦੇ ਨੇ ਯਾਰ ਕਿ ਤੂੰ ਅੰਜਰਾ ਵਿਖਾਉਂਦਾ ਰਿਹਾ ਕਰਦਾ ਫਸਲਾਂ ਤੇ ਪਿੱਛੇ ਬੰਦੇ ਕੰਮ ਸ਼ਾਮ ਕਰਦੇ ਹੈ ਨਾ, ਵੀ ਉਹਨਾਂ ਨੂੰ ਉਹ ਪੰਜਾਬ ਦੀ ਯਾਦ ਆਉਂਦੀ ਹੈ, ਵੇਖ ਲੈਂਦੇ ਨੇ, ਚੰਗਾ ਲੱਗਦਾ ਉਹਨਾਂ ਨੂੰ। ਮੇਰਾ ਕੀ ਸਿਆਪਾ, ਮੈਂ ਪਾਣੀ ਲਾਉਂਦਾ ਪਿਆ ਤੇ ਆਹ ਬੰਨੇ ਤੋਂ ਸਕੂਟਰ ਤੇ ਆਈਦਾ, ਬੰਨਾ ਵੇਖਦੇ ਪਿਆ ਕਮਾਨ ਦੇ ਨਾਲ ਨਾਲ ਜੂਮ ਕਰਕੇ ਵਿਖਾਇਆ ਮਾੜਾ ਜਿਹਾ ਟੂਦ ਕਰਕੇ। ਤੇ ਇੱਥੋਂ ਲੰਘਣਾ ਹੀ ਇੰਝ ਹੀ ਹੈ ਕਿ ਜਿਵੇਂ ਪੁਲਿਸ ਰਾਤ ਤੋਂ ਲੰਘਣਾ ਤੁਸੀਂ। ਹੁਣ ਮੇਰਾ ਸਕੂਟਰ ਵੀ ਗਿਆ ਵਿੱਚ ਡਿੱਗ ਤੇ ਸਕੂਟਰ ਦੇ ਸਲੈਂਸਰ 'ਚ ਪੈ ਗਿਆ ਪਾਣੀ। ਹੁਣ ਚੱਲਣਾ ਤਾਂ ਹੈ ਉਹ ਵੇਖਣਾ ਪਿੱਛੋਂ ਪਾਣੀ ਸਲੈਂਸਰ 'ਚ ਪਈ ਜਾਂਦਾ, ਪਤਾ ਨਹੀਂ ਸਟਾਰਟ ਵੀ ਹੁੰਦਾ ਕਿ ਨਹੀਂ। ਉਹ ਉੱਥੇ ਕਰੀਏ ਫਿਰਿਆ ਜਾ ਪਰਾਂ ਨੂੰ ਪਾਲ ਨੂੰ ਕਰਨੇ, ਉਹ ਸਭ ਚੱਕ ਕੇ ਰੇੜ ਕੇ ਲਈ ਚੱਲ। ਉਹ ਤਾਂ ਖਲੋਣਾ ਸਾਡੇ ਕੋਲ ਹੈ ਨਾ, ਅੱਗੋਂ ਚੱਕ ਕੇ ਪਾਣੀ ਕੱਢ ਕੇ ਦੇਖੀਏ ਨਿਕਲਿਆ ਪਾਣੀ। ਨਹੀਂ ਨਿਕਲਿਆ, ਐਵੇਂ ਮਾੜਾ ਮੋਟਾ ਹੀ ਨਿਕਲਿਆ। ਹਾਂ ਉਹ ਟੁੱਟ ਗਈ ਚਪੜੀ, ਨਿਕਲਿਆ ਥੱਲੇ ਕਿੱਦਾਂ ਨਿਕਲਿਆ ਸਲੰਸਰ ਚੋਂ ਨਿਕਲਿਆ ਪਾਣੀ, ਥੋੜਾ ਮੋਟਾ ਨਿਕਲਿਆ, ਇੰਨਾ ਨਹੀਂ ਨਿਕਲਿਆ। ਹੁਣ ਤਾਂ ਸਟਾਰਟ ਹੋ ਜਾਵੇ, ਜਾਊਂਗਾ ਸਟਾਰਟ ਕਰਕੇ ਵੇਖੀਏ। ਹੋ ਗਿਆ ਸਟਾਰਟ। ਕੀ ਫਾਇਦਾ ਯਾਰ 5-5 ਲੱਖ ਦੇ ਆਵੀ ਬਾਈਕ ਤੇ 2.5 ਲੱਖ ਦਾ 125 ਲੈਣ ਦੀ। ਆ ਵੇਖ ਫੁੱਲ ਸਲੰਸਰ 'ਚ ਪਾਣੀ ਪਿਆ, ਖਾਲੇ ਦੇ ਵਿੱਚ ਮੈਂ ਵੀ ਡਿੱਗਿਆ, ਸਕੂਟਰ ਵੀ ਡਿੱਗਿਆ। ਸਾਲ ਹੋ ਗਿਆ ਪਹਿਲੀ ਕਿਤੇ ਚਲਾ ਯਾਰ, ਪਾਣੀ ਪੀਣੇ ਆ ਪਾਣੀ। कहा था राती एक चली गया, समझो से कहा था रात बोल इस तरह, फिर आप भी कुटिया चंगा, आप भी कुटिया तो पुलिस को भी कुटवाया, तो बाकी 4 बाकी शहर ਦੇ ਬੰਦਿਆਂ ਕੋ ਲੈ ਗਿਆ, ਕਿ ਸ਼ਹਿਰ ਦੇ ਨਾਲ ਚੋਰ ਸੀ। ਹਾਂ ਇਹ ਲੈ ਗਿਆ ਤੇ ਉਹ ਫੜੀਜੇ ਕੋਣੀ ਚੋਰੀ, ਉਹਨੇ ਤਾਂ ਆ ਨਹੀਂ ਫੜਿਆ, ਇੱਥੋਂ ਨਹੀਂ ਫੜੇ। ਇਹ ਅੱਜ ਦੀ ਦਿਹਾੜੀ ਮੁੱਲ ਦਿੱਤੀ ਇਹਨੂੰ, ਆ ਫੜਨੇ ਦੀ ਇਹ ਵੀ ਇਹਨਾਂ ਨੂੰ ਅੱਜ ਦੀ ਦਿਹਾੜੀ ਮੁੱਲ ਦਿੱਤੀ। ਬੰਦਾ ਦੇ ਦੋ ਜਾਂ ਤੁਹਾਡਾ ਮਾਲ ਹਰ ਚੀਜ਼ ਜ਼ਬਤ ਕਰ ਲੈਣੀ। ਕਿਹਨੇ ਕੁੱਟਿਆ? ਬਸ ਕਿਹਨੇ ਕੁੱਟਿਆ? ਮੈਂ ਇਹ ਪਏ ਨਹੀਂ ਪਤਾ, ਗਏ ਸਾਰੇ ਸੀ। ਅੱਛਾ, ਸਾਰਿਆਂ ਇਹਨੂੰ ਪਤਾ ਨਾ ਕਿਹੜੇ ਨਾਲ ਕੇ। ਮੈਂ ਤਾਂ ਉਦੋਂ ਆਇਆ ਕਿਦੋਂ ਚੱਕਲ ਗਏ ਤੋਂ ਲਿੱਤਰ ਮਾਰ ਦੀ ਪੁਲਿਸ ਲਈ ਆ ਰਹੀ ਹੈ। ਚੰਗਾ ਕੀਤਾ। ਆਪਣੀ ਆ ਗਈ ਹੈ ਰੋਟੀ, ਪਾਣੀ ਲਾਉਂਦੇ ਆ, ਰੋਟੀ ਖਾ ਲਈ। ਅੱਛਾ ਆ ਜਿਹੜਾ ਝੋਲਾ ਨਾ, ਕੈਨੇਡਾ ਵਾਲੇ ਪਛਾਣ ਜਾਣਗੇ, ਚਿੱਟ ਵੀ ਲੱਗੀ ਹੋਈ ਹੈ ਇਹਦੇ ਵਿੱਚ, ਇੰਪੋਰਟ ਫਾਰ ਕੀ ਲਿਖਿਆ ਹੋਇਆ ਸਿੱਧਾ ਹੋਇਆ ਉਹ ਛੱਡ ਯਾਰ। ਅੱਛਾ ਪਛਾਣ ਗਿਆ ਨਾ, ਇਹ ਪਾਣੀ ਦੀ ਬੋਤਲ ਹੈ ਤੇ ਇਹਦੇ ਵਿੱਚ ਨਿੰਬੂ ਪਾਣੀ ਤੇ ਰੋਟੀ ਆ, ਰੋਟੀ ਖਾ ਲਈਏ ਤੇ
ਫਿਰ ਆਪਾਂ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ ਸਾਂਝੀ। ਮੇਰੀ ਹਾਲਤ ਦੇਖਦੇ ਪਏ ਹੋ, ਮੁੜਕਾ ਚੰਗਾ ਲੱਥਾ ਵਧੀਆ ਯਾਰ, ਕੈਲਰੀਜ਼ ਬਰਨ ਹੋ ਰਹੀਆਂ ਨੇ, ਘੜੀ ਦੱਸ ਰਹੀ ਹੈ ਮੈਨੂੰ। ਚਲੋ ਰੋਟੀ ਖਾਂਦੇ ਹਾਂ ਫਿਰ ਕਰਦੇ ਹਾਂ ਗੱਲਬਾਤ ਤੁਹਾਡੇ ਨਾਲ ਸਾਂਝੀ। ਆਲੂ ਕੀਮਾ ਤੇ ਇਹ ਨਾਲ ਰਾਇਤਾ, ਇਹ 2 ਰੋਟੀਆਂ ਅੱਜ 2 ਹੀ ਖਾ ਜਾਣੀਆਂ ਨੇ। ਫਿਰ ਵੇਖੀ ਜਾਏ ਕੰਮ ਕਰ ਨਹੀਂ, ਉਹ 3 ਹੀ ਹੈ, 1.5 ਮਸੇ ਖਾ ਹੋਣੀ ਹੈ। ਆ ਜਾਓ ਕਿਸੇ ਨੇ ਖਾਣੀ ਆ ਵਾ ਸਾਡੇ ਘਰ ਦਾ ਸਾਧਨ ਆਇਲ ਨਾ ਵਿੱਚ। ਮੈਂ ਤਾਂ ਬੜਾ ਖਿਲਾਫ ਹਾਂ ਯਾਰ, ਪਰ ਘਰ ਵਾਲੇ ਫਿਰ ਵੀ ਪਾਉਂਦੇ ਆ। ਜੋ ਮਜ਼ਾ ਇੱਥੇ ਰੋਟੀ ਖਾਣ ਦਾ ਆਉਂਦਾ ਨਾ ਯਾਰ, ਉਹ ਕਿਸੇ 5 ਸਟਾਰ ਹੋਟਲ 'ਚ ਵੀ ਨਹੀਂ ਆਉਂਦਾ ਹੈ ਨਾ। ਤੁਹਾਨੂੰ ਆਪਣੇ ਖੇਤ, ਆਪਣੇ ਦਾਦੇ ਮਾਲਕੀ ਜ਼ਮੀਨ 'ਤੇ ਆਊਗਾ ਨਾ ਬਹਿ ਕੇ ਖਾਣ ਦਾ, ਸਾਲਾ ਵੱਖਰਾ ਹੀ ਪ੍ਰਾਊਡ ਜਿਹਾ ਹੁੰਦਾ ਹੈ ਨਾ। 5 ਸਟਾਰ 'ਚ ਜਿੱਥੇ ਮਰਜ਼ੀ ਟੁਰ ਜਾਓ, ਉਹ ਸਵਾਦ ਨਹੀਂ ਆਉਂਦਾ। ਉਹ ਦੇਖੋ ਨਾ ਵੱਟ 'ਤੇ ਬੈਠਾ ਮੈਂ, ਆ ਪਾਣੀ ਚੱਲਦਾ ਪਿਆ, ਇਹ ਪਾਣੀ ਟੋਕ ਚੱਲਦੀ ਪਈ ਆ ਪਿੱਛੇ, ਕਮਾਨ ਇੱਧਰ ਵੀ ਇਹ ਆਪਣੀ ਰੋਟੀ ਪਈ ਹੈ। ਆ ਯੋਂਗਾ ਖਲੋਤਾ ਯਾਰ ਨਾ, ਉਹ ਬੰਨਾ ਨਹੀਂ ਜਿਹੜਾ ਸਵੇਰੇ ਜਿੱਥੋਂ ਲੰਘੇ, ਉੱਥੇ ਫਿਰ ਮੈਂ ਦੁਬਾਰਾ ਗਿਆ ਤੇ ਉੱਥੇ ਮੈਂ ਨਠਾ ਕੇ ਲੰਘਾਇਆ ਮੋਟਰਸਾਈਕਲ ਫੁੱਲ, ਤੇ ਢੱਕਣ ਹੀ ਕਿਤੇ ਉੱਡ ਗਿਆ ਟੈਂਕੀ ਦਾ। ਹੁਣ ਮੈਂ ਵਿੱਚ ਛਾਪਰ ਫਸਾਇਆ ਹੋਇਆ ਤੁਸੀਂ ਤੇ ਆ ਕਈ ਪਈ ਯਾਰ ਫੱਡ ਹੁੰਦੀ ਵੀ। ਆ SOP ਪਾਈ ਹੈ ਯੂਰੀਆ ਦਾ ਗੱਟਾ, ਆ SOP ਆ ਸਾਡੇ। ਤਾਂ ਇਹਦਾ ਰੇਟ ਮੁਖਤਲਿਫ ਹੈ ਕਿ ਕੋਈ ਦਿੰਦਾ ਹੈ 10,000 ਦੀ, ਕੋਈ 12,000 ਦੀ, ਤੇ ਕੋਈ 8,000 ਦੀ ਹੈ ਨਾ। ਤੇ 25 ਕਿਲੋ ਦੀ ਥੈਲੀ ਹੁੰਦੀ ਆ। ਆ ਵੇਖੋ 5-5 ਕਿਲੋ ਮਤਲਬ ਕਿ ਕਿੱਲੇ ਨੂੰ ਤੁਸੀਂ ਪਾ ਸਕਦੇ ਹੋ ਯਾਰ। ਫੱਡ ਹੁੰਦੀ ਪਈ ਇਹਦੇ ਵਿੱਚ, ਤੇ ਗਰਮੀ ਬੜੀ ਹੈ ਯਾਰ। ਉਹ ਉੱਥੇ ਚੱਲਦੇ ਆ ਤੇ ਉੱਥੇ ਬਹਿ ਕੇ ਨਾ ਗੱਲਬਾਤ ਸਾਂਝੀ ਕਰਨੀ ਤੁਹਾਡੇ ਨਾਲ। ਆਹ ਬੋਰਡ ਥੱਲੇ ਆ ਗਏ ਤੇ ਬੋੜੀ ਬੇਸਿਕਲੀ ਬੋਰਡ ਨਹੀਂ ਹੈ, ਦਾੜੀ ਕੋਈ ਨਹੀਂ ਕਹਿੰਦੇ। ਮੰਜਾ ਪਿਆ ਇੱਥੇ, ਮੰਜਾ ਮੇਰੇ ਬਾਪੂ ਨੇ ਲਿਆਂਦਾ ਹੋਇਆ ਸੀ ਖੇਤ। ਵੇਖ ਲਓ ਬੰਦੇ ਟੁਰ ਜਾਂਦੇ ਨੇ, ਚੀਜ਼ਾਂ ਰਹਿ ਜਾਂਦੀਆਂ ਨੇ, ਫਿਰ ਉਹ ਚੀਜ਼ਾਂ ਹਮੇਸ਼ਾ ਯਾਦ ਦਿਵਾਉਂਦੀਆਂ ਨੇ ਇਨਸਾਨਾਂ ਦੀ। ਇਹ ਬਾਪੂ ਦੀ ਮੇਰੇ ਦੀ ਮੋਟਰਸਾਈਕਲ ਹੁੰਦੀ ਸੀ, ਤਾਂ ਹੀ ਤਾਂ ਮੈਂ ਇਹਦੀ ਜਾਨ ਨਹੀਂ ਛੱਡਦਾ। ਅੱਜ ਢੱਕਣ ਵੀ ਡਿੱਗ ਪਿਆ, ਪਹਿਲਾਂ ਦੱਸਿਆ ਨਾ ਤੁਹਾਨੂੰ, ਹੁਣ ਜਾ ਕੇ ਪਾਊਂਗਾ। ਤੇ ਇਹ ਬੋਰਡ ਥੱਲੇ ਬਣਿਆ ਹੈ ਕੋਠਾ, ਮੀਂਹ ਕਣੀ ਆਉਣ ਨੂੰ। ਇਹਦੇ ਵਿੱਚ ਵੜ ਜਾਓ, ਸੀਟਾਂ ਦੀ ਡੱਬੀ ਵੀ ਪਈ ਹੋਈ ਆ। ਜਵਾਨ ਦੀ ਇੱਥੇ ਕੰਮ ਕਰਦਾ ਫਿਰਦਾ ਮੁੰਡਾ, ਉਹਦੇ ਡੰਗਰ ਬੱਧੇ ਆ। ਤੇ ਆਪਾਂ ਹੁਣ ਇੱਥੇ ਬਹਿ ਕੇ ਨਾ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਹਾਂ। ਕੁਝ ਕੁ ਕਮੈਂਟ ਆਉਂਦੇ ਨੇ, ਉਹਨਾਂ ਦੇ ਜਵਾਬ ਦੇਣੇ ਨੇ। ਮੇਰੀ ਹਰ ਵੀਡੀਓ ਥੱਲੇ ਸਾਡਾ ਇੱਕ ਪਾਕਿਸਤਾਨੀ ਪੰਜਾਬੀ ਵੀਰ ਆ, ਉਹਦਾ ਕਮੈਂਟ ਆਇਆ ਹੁੰਦਾ। ਕਮੈਂਟ ਕਾਹਦਾ ਹੁੰਦਾ? ਟਾਉਂਟ ਹੀ ਮਾਰਦਾ, ਇੱਕ ਨਾ ਤੰਜ਼ ਹੀ ਕਰਦਾ, ਹਿੱਟ ਹੀ ਕਰਦਾ। ਤੇ ਉਹਦੇ ਕਮੈਂਟ ਦਾ ਜਵਾਬ ਦੇਣਾ। ਜਵਾਬ ਦੇਣ ਤੋਂ ਪਹਿਲਾਂ ਇੱਕ ਗੱਲ ਹੋਰ ਮੇਰੇ ਦਿਮਾਗ 'ਚ ਆਉਂਦੀ ਪਈ ਆ, ਭੁੱਲ ਨਾ ਜਾਵਾਂ, ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਅਸੀਂ ਪੰਜਾਬੀ ਪਾਕਿਸਤਾਨ ਦੇ ਵਿੱਚ 12-13 ਕਰੋੜ ਆ, ਤੇ ਸਿਰਫ 12-13 ਕਰੋੜ ਦੇ ਵਿੱਚੋਂ 5% ਉਹ ਬੰਦੇ ਨੇ ਜਿਹੜੇ ਕਿ ਪੰਜਾਬੀ ਦੀ ਬੋਲਣ ਵਾਲੇ ਬੰਦੇ ਨੂੰ ਐਪਰੀਸ਼ੀਏਟ ਕਰਦੇ ਨੇ। ਉਹਨੂੰ ਕਹਿੰਦੇ ਨੇ ਵੀਰ ਭਰਾ ਪੁੱਤ, ਤੂੰ ਬਹੁਤ ਵਧੀਆ ਕੰਮ ਕਰਦਾ ਪਿਆ, ਕੰਟੀਨਿਊ ਰੱਖ। ਬਾਕੀ ਜਿਹੜੇ 95% ਨੇ ਉਹ ਗਾਲਾਂ ਹੀ ਕੱਢਦੇ ਨੇ ਕਿ ਤੂੰ ਇਹਨੂੰ ਐਡਾ ਦਰਦਾ ਪੰਜਾਬੀ ਜਾ, ਤੇ ਤੂੰ ਅੰਮ੍ਰਿਤਸਰ ਚਲਾ ਜਾ, ਤੂੰ ਸਿੱਖਾਂ ਦੀ ਔਲਾਦ ਹੈ, ਤੇਰਾ DNA ਸਿੱਖਾਂ ਦਾ, ਤੂੰ ਮਹਾਰਾਜਾ ਰਣਜੀਤ ਸਿੰਘ ਦਾ ਮੁੰਡਾ, ਫਲਾਂ ਤੂੰ ਇਹਨਾਂ ਕੋਲ ਡਾਲਰ ਲੈਣਾ ਤਾਂ ਪੰਜਾਬੀ ਦੀ ਗੱਲ ਕਰਦਾ। ਮੈਂਟੈਲਿਟੀ ਜੋ ਇੱਕ ਜ਼ਿਹਨਾਂ ਦੇ ਵਿੱਚ ਚੀਜ਼ਾਂ ਉਹਨਾਂ ਨੂੰ ਪੜ੍ਹਾਈਆਂ ਨਹੀਂ ਗਈਆਂ ਨੇ ਪਿਛਲੇ 74-75 ਸਾਲ ਤੋਂ। ਤੇ ਬਹੁਤਾ ਮੈਂ ਹੀ ਬੋਲਦਾ ਪੰਜਾਬੀ ਲਈ, ਮੇਰੀਆਂ ਹੀ ਜ਼ਿਆਦਾ ਵੀਡੀਓਜ਼ ਹੁੰਦੀਆਂ ਨੇ, ਔਰ ਜ਼ਾਹਰੀ ਗੱਲ ਹੈ ਹੇਟ ਵੀ ਮੈਨੂੰ ਜ਼ਿਆਦਾ ਮਿਲਦੀ ਹੈ। ਇੱਥੇ ਤੱਕ ਕਿ ਮੈਨੂੰ ਕਈ ਵਾਰੀ ਲੋਕਾਂ ਨੇ ਵੀ ਕਿਹਾ ਕਿ ਤੈਨੂੰ ਗੋਲੀ ਉਹ ਮਾਰ ਦੇਣੀ ਹੈ, ਤੂੰ ਵੱਖਵਾਦੀ ਆ, ਤੂੰ ਲਸਾਨੀਅਤ ਫੈਲਾਉਣਾ, ਤੂੰ ਸਬਾਈਅਤ ਫੈਲਾਉਣਾ, ਤੂੰ ਕੌਮੀਅਤ ਫੈਲਾਉਣਾ, ਮਤਲਬ ਕਿ ਤੂੰ ਇੱਕ ਸੈਪਰੇਟ ਗੱਲ ਕਰਦਾ, ਸੈਪਰੇਟਿਜ਼ਮ, ਪਾਕਿਸਤਾਨ ਤੋਂ ਵੱਖ ਹੋਣ ਦੀ ਗੱਲ ਕਰਦਾ। ਹਾਲਾਂਕਿ ਬੇਵਕੂਫਾਂ ਨੂੰ ਪਤਾ ਨਹੀਂ ਜ਼ਬਾਨ ਦੀ ਗੱਲ ਕਰਨ ਨਾਲ ਕੋਈ ਬੰਦਾ ਵੱਖਰਾ ਨਹੀਂ ਹੋ ਜਾਂਦਾ। ਅੱਛਾ, ਗੱਲ ਮੈਂ ਸਾਂਝੀ ਕਰਦਾ ਸੀ ਕਿ ਉਹ ਭਰਾ ਨੇ ਕਮੈਂਟ ਮੈਨੂੰ ਹਰ ਵੀਡੀਓ ਥੱਲੇ ਨਾ ਟਾਉਂਟ ਮਾਰਦਾ, ਤੰਜ਼ ਮਾਰਦਾ। ਆਪਣੇ ਉਹਦੇ ਕਮੈਂਟ ਦੇ ਵਿੱਚ ਛੁਪਿਆ ਹੁੰਦਾ ਕਿ ਤੂੰ ਮਤਲਬ ਤੁਸੀਂ ਸਿੱਖਾਂ ਦੀ ਔਲਾਦ ਨੂੰ ਪੰਜਾਬੀ ਦੀ ਗੱਲ ਜਿਹੜਾ ਬੰਦਾ ਕਰਦਾ, ਕਹਿੰਦਾ ਕਿ ਅੱਜ ਤੁਸੀਂ ਪੰਜਾਬੀ ਲਈ ਰੌਲਾ ਪਾਉਂਦੇ ਪਏ ਹੋ, ਜਾਂ ਅੱਜ ਤੂੰ ਪੰਜਾਬੀ ਲਈ ਇੰਨਾ ਬੋਲਦਾ ਪਿਆ, ਪੰਜਾਬੀ ਬੋਲੀ ਨੂੰ ਸਰਕਾਰੀ ਦਫ਼ਤਰੀ ਜ਼ੁਬਾਨ ਬਣਾਓ, ਇਹਨੂੰ ਜੋ ਮਾਨਤਾ ਬਣਦੀ ਇਹਨੂੰ ਦਿਓ। ਪਰ ਜਦ ਤੁਹਾਡਾ ਆਪਣਾ ਰਾਜ ਸੀ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਪੰਜਾਬੀਆਂ ਦਾ ਆਪਣਾ ਰਾਜ ਸੀ, ਉਸ ਟਾਈਮ ਕਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬੀ ਜ਼ੁਬਾਨ ਨੂੰ ਸਰਕਾਰੀ ਜ਼ੁਬਾਨ ਜਾਂ ਦਫ਼ਤਰੀ ਜ਼ੁਬਾਨ ਬਣਾਇਆ? ਉਹਦੇ ਦਰਬਾਰ ਦੇ ਵਿੱਚ ਵੀ ਤਾਂ ਫਾਰਸੀ ਬੋਲੀ ਜਾਂਦੀ ਸੀ, ਪੰਜਾਬੀ ਤਾਂ ਨਹੀਂ ਸੀ ਬੋਲੀ ਜਾਂਦੀ। ਸੋ ਇਹ ਗੱਲ ਦਾ ਜਵਾਬ ਇਹ ਹੈ ਮੇਰਾ ਵੀਰ ਕਿ ਰਾਜ ਸਾਡਾ ਪੰਜਾਬੀਆਂ ਦਾ ਸੀਗਾ। ਗੱਲ ਇਹ ਕਿ ਤੁਸੀਂ ਜਦ ਵੀ ਕੋਈ ਕਬਜ਼ਾ ਲੈਂਦੇ ਹੋ ਕਿਸੇ ਰਿਆਸਤ ਦਾ ਜਾਂ ਕਿਸੇ ਘਰ ਦਾ ਜਾਂ ਕਿਸੇ ਖੇਤ ਦਾ, ਤੇ ਤੁਸੀਂ ਡਾਇਰੈਕਟ ਤਾਂ ਨਹੀਂ ਜਾ ਕੇ ਵਿੱਚ ਬਹਿ ਜਾਂਦੇ। ਘਰ ਦਾ ਲਿਆ ਤਾਂ ਪਹਿਲਾਂ ਉਹਦੀ ਕੋਈ ਮੇਨਟੇਨੈਂਸ ਵੇਖੋਗੇ, ਖੇਤ ਦਾ ਲਿਆ ਤਾਂ ਪਹਿਲੇ ਉਹਦੇ ਉੱਚਾ ਨੀਵਾਂ, ਉਹਨੂੰ ਕੋਈ ਲੇਵਲ ਸ਼ੇਵਲ, ਕੋਈ ਟਿੱਬੇ ਛਿੱਬੇ ਚੁਕਾਉਣ ਵਾਲੇ। ਰਿਆਸਤ ਦਾ ਲਿਆ ਤੇ ਪਹਿਲਾਂ ਤੁਸੀਂ
ਹੁਣ ਮਹਾਰਾਜਾ ਰਣਜੀਤ ਸਿੰਘ ਦਾ ਅੱਧਾ ਰਾਜ ਤਾਂ ਲੰਘ ਗਿਆ ਸਟਰਗਲ ਦੇ ਵਿੱਚ, ਤੁਹਾਨੂੰ ਪਤਾ ਹੀ ਹੈ, ਕਿਉਂਕਿ ਥੋੜੀ ਜਿਹੀ ਉਮਰ ਦੇ ਵਿੱਚ ਆ ਕੇ ਉਹਨੇ ਲਾਹੌਰ ਤੇ ਕਬਜ਼ਾ ਕੀਤਾ, ਲਾਹੌਰ ਖੋਇਆ ਅਬਦਾਲੀ ਕੋਲੋਂ, ਲਾਹੌਰ ਖੋਣ ਤੋਂ ਬਾਅਦ ਉਹਨੇ ਕਸੂਰ ਤੇ ਕਬਜ਼ਾ ਕੀਤਾ। ਹੁਣ ਉਹਦੀ ਸਟਰਗਲ ਹੀ ਚੱਲ ਰਹੀ ਨਾ, ਇੱਕ ਆਪਣੇ ਮੁਲਕ ਨੂੰ ਦੁਬਾਰਾ ਮੁਲਕ ਬਣਾ ਰਿਹਾ, ਜਿਹਨੂੰ ਉਹਨੇ ਜਿਹੜਾ ਵੰਡੀਆਂ ਦੇ ਵਿੱਚ ਪਿਆ ਹੋਇਆ ਸੀ, ਟੋਟਾ ਕਿਤੇ ਜਿਵੇਂ ਅੱਜ ਆ ਪੰਜਾਬ। ਉਹਨੇ ਕਸੂਰ ਲਿਆ, ਫਿਰ ਉਹਨੇ ਮਲਤਾਨ ਲਿਆ, ਫਿਰ ਉਹਨੇ ਕਸ਼ਮੀਰ ਲਿਆ, ਫਿਰ ਮਾਨਸੇਰਾ, ਫਿਰ ਹਰੀਪੁਰ, ਫਿਰ ਕਿਲ੍ਹਾ ਜਮਰੌਦ ਜਾਂ ਹਰੀ ਸਿੰਘ ਨਲੂਏ ਨੇ ਉਹ ਬਾਰਡਰਾਂ ਦੇ ਬਣਾਇਆ। ਮਤਲਬ ਕਿ ਇੰਨਾ ਟਾਈਮ ਤੋਂ ਉਹਨਾਂ ਦਾ ਸਟਰਗਲ, ਉਹਨਾਂ ਇੱਕ ਰਾਜ ਪਾਟ ਆਪਣਾ ਖੜਾ ਕੀਤਾ, ਇੱਕ ਅੰਪਾਇਰ ਬਣਾਇਆ ਹੈ ਨਾ, ਪੰਜਾਬੀ ਅੰਪਾਇਰ। ਹੁਣ ਗੱਲ ਕਰਨ ਦੀ ਇਹ ਹੈ ਕਿ ਇੱਕ ਚੀਜ਼ 700-800 ਸਾਲ ਤੋਂ ਰਾਈਜ ਹੈ ਇੱਕ ਖਿੱਤੇ ਦੇ ਵਿੱਚ, ਠੀਕ ਹੈ, ਉਹਨੂੰ ਤੁਸੀਂ ਇੰਝ ਉੱਠ ਕੇ ਰਾਤੋਂ ਰਾਤ ਕਿਵੇਂ ਬਦਲ ਸਕਦੇ ਹੋ? ਇੱਕ 700-800 ਸਾਲ ਤੋਂ ਚੱਲੀ ਆ ਰਹੀ ਹੈ ਜ਼ਬਾਨਾਂ ਦੇ। ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ, ਇਹਦਾ ਮਤਲਬ ਨਹੀਂ ਕਿ ਅਸੀਂ ਦੂਜੀਆਂ ਜ਼ਬਾਨਾਂ ਦੇ ਦੁਸ਼ਮਣ ਹਾਂ। ਮੈਂ ਸਗੋਂ ਹਰ ਉਸ ਬੰਦੇ ਨੂੰ ਸਪੋਰਟ ਕਰਦਾ ਕਿ ਵਧੀਆ ਯਾਰ, ਤੈਨੂੰ ਕੋਈ 4-5 ਜ਼ਬਾਨਾਂ ਆਉਂਦੀਆਂ, ਤੈਨੂੰ ਪੰਜਾਬੀ ਤੋਂ ਇਲਾਵਾ ਇੰਗਲਿਸ਼ ਆਉਂਦੀ ਆ, ਫਰੈਂਚ ਆਉਂਦੀ ਆ, ਡੱਚ ਆਉਂਦੀ ਆ, ਅਰਬੀ ਆਉਂਦੀ ਆ, ਬੰਗਾਲੀ, ਕੋਈ ਵੀ ਹੈ ਨਾ, ਜ਼ਬਾਨਾਂ ਸਿੱਖਣੀਆਂ ਚਾਹੀਦੀਆਂ ਨੇ, ਬੰਦੇ ਦਾ ਇਲਮ ਵਧਾਉਂਦੀਆਂ ਨੇ, ਹੈ ਨਾ, ਬੰਦਾ ਵੱਖੋ-ਵੱਖ ਕਿਤਾਬਾਂ ਪੜ੍ਹਦਾ। ਹੁਣ ਗੱਲ ਇਹ ਵੇ ਕਿ ਤੁਸੀਂ ਰਾਤੋਂ ਰਾਤ ਆ ਕੇ ਕਿਵੇਂ ਇੱਕ 700-800 ਸਾਲ ਤੋਂ ਪਹਿਲਾਂ ਤਾਂ ਮੁਗਲ ਰਾਜ ਕਰ ਗਿਆ, ਉਹਨਾਂ ਦੇ ਦੌਰ 'ਚ ਵੀ ਫਾਰਸੀ, ਫਿਰ ਅਫਗਾਨੀ ਆ ਗਿਆ, ਉਹਨਾਂ ਦੇ ਦੌਰ 'ਚ ਵੀ ਫਾਰਸੀ। ਹੁਣ ਸਾਰਾ ਇੱਕ ਕੁਨਬਾ, ਸਾਰੀ ਟੈਰੀਟਰੀ ਜਿਹੜੀ ਆ ਉਹ ਫਾਰਸੀ ਤੇ ਲੱਗੀ ਹੋਈ ਆ। ਦਰਬਾਰ 'ਚ ਵੀ ਪਹਿਲੇ ਫਾਰਸੀ ਬੋਲੀ ਜਾਂਦੀ ਹੈ ਨਿਜ਼ਾਮ, ਤੇ ਉਹਨੂੰ ਚੇਂਜ ਕਰਨਾ ਥੋੜ੍ਹਾ ਜਿਹਾ ਔਖਾ ਹੈ। ਲੇਕਿਨ ਜੋ ਇੱਕ ਮਕਾਮ ਪੰਜਾਬੀ ਬੋਲੀ ਦਾ ਮੁਗਲਾਂ ਦੇ ਦੌਰ 'ਚ ਜਾਂ ਅਬਦਾਲੀ ਦੇ ਦੌਰ 'ਚ ਨਹੀਂ ਹੈ ਸੀ, ਉਹ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਦਿੱਤਾ ਪੰਜਾਬੀ ਹੋਣ ਦੇ ਨਾਤੇ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਤੁਸੀਂ ਸਰ G.W. ਲਿਟਨਰ ਦੀ ਬੁੱਕ ਪੜ੍ਹ ਸਕਦੇ ਹੋ, ਤਾਂ ਹਿਸਟਰੀ ਆਫ ਇੰਡੀਜਨਸ ਐਜੂਕੇਸ਼ਨ ਇਨ ਦਾ ਪੰਜਾਬ 1886-87 ਦੀਆਂ ਰਿਪੋਰਟਾਂ ਦੇ ਵਿੱਚ ਨੇ ਗੱਲਾਂ ਅਸੀਂ ਕਈ ਵਾਰ ਦੱਸ ਚੁੱਕੇ ਹਾਂ ਕਿ ਉਹਦੇ ਵਿੱਚ ਪੰਜਾਬ ਦੀ ਤਲੀਮ ਬਾਰੇ ਦੱਸਿਆ ਹੋਇਆ, ਜਦ ਗੋਰਾ ਇੱਥੇ ਪੰਜਾਬੀਆਂ ਕੋਲੋਂ ਰਾਜ ਖੁੰਦਾ, ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਹੋਇਆ ਕਿ ਕਈ ਲੋਕ ਕਹਿੰਦੇ ਆ ਕਿ 95% ਇੱਥੇ ਲਿਟਰੇਸੀ ਰੇਟ ਸੀ, ਕਈ 90 ਦੱਸਦੇ ਆ, ਕਈ 88 ਤੋਂ ਵੱਧ ਦੱਸਦੇ ਆ, ਮਤਲਬ ਕਿ 90 ਤੋਂ ਉੱਤੇ ਹੀ ਸੀਗਾ। ਤਾਂ ਉਹਨੇ ਪੰਜਾਬੀ ਪੜ੍ਹਾਉਣੀ ਸ਼ੁਰੂ ਕੀਤੀ। ਖੋਜਕਾਰ, ਮੈਂ ਖੁਦ ਨਹੀਂ ਪੜ੍ਹਿਆ, ਖੋਜਕਾਰ ਇਹ ਦੱਸਦੇ ਨੇ ਜਿਹੜੇ ਸਾਡੇ ਉਸਤਾਦ ਨੇ ਕਿ ਉਸ ਦੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੌਰ 'ਚ ਜਿਹੜੇ ਕੁੜੀ ਤੇ ਮੁੰਡੇ ਨੂੰ ਪੰਜਾਬੀ ਦਾ ਕਾਇਦਾ ਨਹੀਂ ਸੀ ਆਉਂਦਾ, ਉਹਨੇ ਇੱਕ ਰੂਲ ਬਣਾਇਆ ਸੀ, ਤੇ ਉਹਨਾਂ ਦੇ ਆਨੰਦ ਕਾਰਜ ਨਹੀਂ ਸੀ ਹੁੰਦੇ, ਉਹਨਾਂ ਦਾ ਨਿਕਾਹ ਨਹੀਂ ਸੀ ਹੁੰਦਾ, ਲਾਜ਼ਮੀ ਸੀ ਪੰਜਾਬੀ ਦਾ ਕਾਇਦਾ ਪੜ੍ਹ ਕੇ ਸੁਣਾਉਣਾ ਜਾਂ ਆਉਣਾ ਕੁੜੀ ਤੇ ਮੁੰਡੇ ਨੂੰ। ਇਸ ਤੋਂ ਇਲਾਵਾ ਉਹਨੇ 5 ਤਰ੍ਹਾਂ ਦੇ ਸਕੂਲ ਬਣਾਏ ਸੀ, ਜਿਹਦੇ ਵਿੱਚ ਗੁਰਮੁਖੀ ਸਕੂਲ ਸੀ, ਮਹਾਜਨੀ ਸਕੂਲ ਸੀ, ਧਰਮਸ਼ਾਲਾ ਸੀ, ਪਾਠਸ਼ਾਲਾ ਸੀ, ਮਦਰਸਾ ਸੀ, ਜਿਨ੍ਹਾਂ ਵਿੱਚ ਕਈ ਤਾਦਾਦ ਸੀ ਬੱਚਿਆਂ ਦੀ ਜਿਹੜੇ ਜਵਾਕ ਉਹਦੇ ਵਿੱਚ ਪੜ੍ਹਦੇ ਸੀ। ਔਰ ਵੱਖੋ-ਵੱਖ ਤਰੀਕਿਆਂ ਦੇ ਨਾਲ ਉਹ ਪੰਜਾਬੀ ਦੀ ਸੇਵਾ ਵੀ ਕਰਦਾ ਸੀ। ਜਿਸ ਤਰ੍ਹਾਂ ਆਪਣੇ ਦਰਬਾਰ ਦੇ ਵਿੱਚ ਉਹ ਬੁਲਾਉਂਦਾ ਸੀ ਜਿਹੜੇ ਪੰਜਾਬੀ ਰਾਈਟਰ ਹੁੰਦੇ ਸੀ, ਤਾਂ ਉਹਨਾਂ ਨੂੰ ਉਹ ਪੈਸੇ ਦਿੰਦਾ ਸੀ, ਇਨਾਮ ਦਿੰਦਾ ਸੀ, ਤਾਂ ਕਿ ਉਹਨਾਂ ਦੀ ਹੌਸਲਾ ਅਫਜ਼ਾਈ ਹੋਵੇ, ਉਹ ਮੋਟੀਵੇਟ ਹੋਣ, ਉਹ ਅੱਗੇ ਪੰਜਾਬੀ ਦੇ ਵਿੱਚ ਹੋਰ ਲਿਖਤਾਂ ਲਿਖਣ, ਹੋਰ ਲਿਟਰੇਚਰ ਲਿਖਣ। ਮਤਲਬ ਕਿ ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਤਾਂ ਉਹਨੇ ਆਪਣੇ ਪੰਜਾਬ ਨੂੰ ਸਾਰਿਆਂ ਕੋਲ ਕਬਜ਼ੇ ਤੋਂ ਛਡਾਇਆ, ਪੰਜਾਬੀ ਰਾਜ ਬਣਾਇਆ, ਫਿਰ ਉਹਨੇ ਆਪਣੀ ਬੋਲੀ ਲਈ ਵੀ ਉਹ ਖਲੋਤਾ, ਇਹ ਨਹੀਂ ਕਿ ਨਹੀਂ। ਔਰ ਉਦੋਂ ਪੰਜਾਬੀ ਲੋਕ ਪੜ੍ਹਦੇ ਸੀ ਤਾਂ ਲਿਟਰੇਸੀ ਰੇਟ ਜਿਹੜਾ ਇੰਨਾ ਸੀ। ਤੁਸੀਂ ਅੱਜ ਵੇਖ ਲਓ ਕਿ ਤੁਹਾਡਾ ਅੱਜ ਲਿਟਰੇਸੀ ਰੇਟ ਪੰਜਾਬ ਦਾ ਕਿੰਨਾ, 43% ਤੋਂ ਵੱਧ ਨਹੀਂ ਹੈ। ਤੁਸੀਂ ਪੰਜਾਬੀ ਤੁਹਾਡੇ ਇੱਥੇ ਨਹੀਂ ਪੜ੍ਹਾਈ ਜਾਂਦੀ ਹੈ ਨਾ। ਤੇ ਜੇ ਚੜ੍ਹਦੇ ਪੰਜਾਬ ਦੀ ਗੱਲ ਕਰਾਂ ਤਾਂ ਉਹਨਾਂ ਦਾ ਕੋਈ 60-70 ਤੋਂ ਉੱਤੇ ਹੋਏਗਾ, ਕਿਉਂਕਿ ਵੱਧ ਪੜ੍ਹੇ ਲਿਖੇ ਨਹੀਂ, 80 ਹੋਏਗਾ ਹੈ ਨਾ, ਮੈਨੂੰ ਇਹਦਾ ਪੱਕਾ ਪਤਾ ਨਹੀਂ ਹੈਗਾ, ਤੁਸੀਂ ਦੱਸ ਦਿਓ ਕਮੈਂਟ ਕਰਕੇ। ਹਾਂ, ਮਤਲਬ ਕਿ ਕਿਉਂਕਿ ਉੱਧਰ ਪੰਜਾਬੀ ਪੜ੍ਹਾਈ ਜਾਂਦੀ ਆ, ਹਰ ਦੂਜਾ ਬੰਦਾ ਆਪਣਾ ਨਾਂ ਤੱਕ ਲਿਖਣਾ ਜਾਣਦਾ। ਤੇ ਸਾਡੇ ਇੱਥੇ ਆ ਮੇਰੇ ਨਾਲ 3-4 ਬੰਦੇ ਇੱਥੇ ਖੇਤ ਫਿਰਦੇ ਆ, ਹੈ ਨਾ, ਇਹ ਸਕੂਲੇ ਵੀ ਗਏ ਪਰ ਇਹਨਾਂ ਨੂੰ ਆਪਣੇ ਸਿਗਨੇਚਰ ਨਹੀਂ ਕਰਨਾ। ਹਲੇ ਨਾ ਕਿ ਪਾਕਿਸਤਾਨ ਬਣੇ ਨੂੰ 77 ਸਾਲ ਹੋ ਗਏ ਨੇ, ਤੇ 17 ਸਾਲਾਂ ਤੋਂ ਸਾਡੇ ਉੱਤੇ ਇੱਕ ਜ਼ੁਬਾਨ ਰਾਇਜ ਹੈ ਉਰਦੂ। ਬਣਾਈ ਤਾਂ ਇਹ ਪਹਿਲੀ ਗਈ ਸੀ 1877 ਦੇ ਵਿੱਚ, ਫੋਰਟ ਵਿਲੀਅਮ ਕਾਲਜ ਕਲਕੱਤਾ ਦੇ ਵਿੱਚ ਗੋਰੇ ਨੇ ਇਹਨੂੰ ਤਿਆਰ ਕੀਤਾ, ਇਹਦੀ ਡਿਕਸ਼ਨਰੀ ਬਣਾਈ, ਇੱਧਰੋਂ ਉੱਧਰੋਂ ਅੱਖਰ ਫੜ ਕੇ ਇੱਕ ਜ਼ੁਬਾਨ ਬਣਾ ਕੇ ਉਹਨੇ ਕਿਹਾ ਕਿ ਸੈਪਰੇਟ ਜ਼ੁਬਾਨ ਸਿਰਫ ਮੁਸਲਮਾਨਾਂ ਦੀ, ਔਰ ਪੰਜਾਬ ਦੇ ਮੁਸਲਮਾਨ ਇਹ ਜ਼ੁਬਾਨ ਬੋਲਣਗੇ, ਪੜ੍ਹਨਗੇ, ਲਿਖਣਗੇ। ਪੰਜਾਬੀ ਇਹਨਾਂ ਦੀ ਜ਼ੁਬਾਨ ਨਹੀਂ ਹੈ, ਪੰਜਾਬੀ ਸਿਰਫ ਸਿੱਖਾਂ ਦੀ ਆ, ਉਹ ਪੜ੍ਹਨਗੇ, ਉਹ ਸਿਰਫ ਗੁਰਮੁਖੀ ਆ, ਤੇ ਜਿਹੜੀ ਸੰਸਕ੍ਰਿਤ ਆ ਹਿੰਦੂਆਂ ਦੀ ਹੈ, ਕਿਉਂਕਿ ਉਹਦਾ ਇੱਕ ਰੂਲ ਸੀ, ਡਿਵਾਈਡ ਐਂਡ ਰੂਲ, ਤੋੜੋ ਤੇ ਰਾਜ ਕਰੋ। ਤਾਂ ਉਸ ਜ਼ਬਾਨ ਦੇ ਨਾਲ ਅਸੀਂ ਇਹ ਕਦੀ ਨਹੀਂ ਕਿਹਾ ਕਿ ਤੁਸੀਂ ਉਰਦੂ ਨੂੰ ਖਤਮ ਕਰ ਦਿਓ। ਅਸੀਂ ਇਹ ਕਹਿੰਦੇ ਹਾਂ ਕਿ ਜਿੱਥੇ ਤੁਸੀਂ ਉਰਦੂ ਰੱਖੀ ਹੋਈ ਆ ਉਹਦੇ ਨਾਲ ਨਾਲ ਪੰਜਾਬੀ ਦਾ ਵੀ ਟੋਰੀ ਆ, ਟੋਰੋ। ਲੇਕਿਨ ਅੱਜ ਤੱਕ ਗੱਲ ਸਾਡੀ ਨਹੀਂ ਮੰਨੀ ਗਈ। ਅਸੀਂ ਹਜ਼ਾਰਾਂ ਰੈਲੀਆਂ, ਹਜ਼ਾਰਾਂ ਇਕੱਠ, ਹਜ਼ਾਰਾਂ ਕਾਨਫਰੰਸਾਂ, ਬਹੁਤ ਕੁਛ ਕੀਤਾ। ਈਵਨ ਕਿ ਹਾਈ ਕੋਰਟ, ਸੁਪਰੀਮ ਕੋਰਟ 'ਚੋਂ ਅਸੀਂ ਕੇਸ ਵੀ ਜਿੱਤਿਆ ਪੰਜਾਬੀ ਜ਼ਬਾਨ ਪੜ੍ਹਾਉਣ ਦਾ, ਔਰ ਸਾਡੇ ਮਹਿਕਮਾ ਐਜੂਕੇਸ਼ਨ ਨੇ, ਸਾਡੀ ਪੰਜਾਬ ਗੌਰਮੈਂਟ ਨੇ ਸਾਡੀ ਗੱਲ ਨਹੀਂ ਸੁਣੀ। ਤੁਸੀਂ ਇਹ ਹਿਸਾਬ ਲਾ ਲਓ ਕਿ 17 ਸਾਲਾਂ ਤੋਂ ਇੱਕ ਜ਼ਬਾਨ ਹੈ, ਉਹਦੇ ਨਾਲ ਅਸੀਂ ਹੁਣ ਤੱਕ ਪੰਜਾਬੀ ਦਾ ਟੋਰੀਆ ਨਹੀਂ ਤੋੜ ਸਕੇ, ਕਿਉਂਕਿ ਜ਼ਰੂਰਤ ਪੇਸ਼ ਨਹੀਂ ਆਉਂਦੀ ਲੋਕਾਂ ਨੂੰ। ਉਹਨਾਂ ਕੋਲ ਇੱਕ ਜ਼ਬਾਨ ਹੈਗੀ ਹੈ ਉਰਦੂ। ਅਗਰ ਇੱਕ ਜ਼ਬਾਨ ਉਸ ਟਾਈਮ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ 700-800 ਸਾਲ ਤੋਂ ਰਾਈਜ ਹੈ,
ਠੀਕ ਹੈ, ਉਹਨੂੰ ਖ਼ਤਮ ਕਰਨਾ ਤੇ ਪੰਜਾਬੀ ਦੇ ਵਿੱਚ ਸਾਰਾ ਨਿਜ਼ਾਮ ਲੈ ਕੇ ਆਉਣਾ, ਕਾਨੂੰਨ ਲੈ ਕੇ ਆਉਣਾ, ਇਹ ਔਖੀ ਗੱਲ ਸੀ, ਇਹ ਨਹੀਂ ਸੀ ਹੋ ਸਕਦਾ। ਪਰ ਉਹਨੇ ਪੰਜਾਬੀ ਹੋਣ ਦੇ ਨਾਤੇ ਇਹ ਕੰਮ ਜ਼ਰੂਰ ਕੀਤਾ ਕਿ ਜਿੱਥੇ ਫਾਰਸੀ ਸੀ ਉਹਦੇ ਨਾਲ ਉਹਨੇ ਪੰਜਾਬੀ ਦਾ ਤੋਰਿਆ, ਜਿਹੜਾ ਅਸੀਂ ਅੱਜ ਨਹੀਂ ਤੋਰ ਸਕੇ। ਤੁਸੀਂ ਇਹ ਹਿਸਾਬ ਲਾ ਲਓ ਕਿ ਤੁਹਾਡੇ ਨੈਸ਼ਨਲ ਟੀਵੀ ਤੇ ਜਾਂ ਤੁਹਾਡੇ ARY ਤੇ, ਜੀਓ ਤੇ, ਐਕਸਪ੍ਰੈਸ ਤੇ ਜਾਂ ਕਿਸੇ ਹੋਰ ਵੱਡੇ ਚੈਨਲ ਤੇ ਕਦੀ ਅੱਜ ਤੱਕ ਪੰਜਾਬੀ ਦਾ ਰਾਈਟਰ, ਪੰਜਾਬੀ ਦਾ ਸ਼ਾਇਰ, ਕਦੀ ਜਿਹੜੇ ਸੋਸ਼ਲ ਮੀਡੀਆ ਤੁਸੀਂ ਸੁਣਦੇ ਹੋ, ਕਦੀ ਬੈਠਾ ਵੇਖਿਆ? ਕਦੀ ਉਹਨੂੰ ਅਵਾਰਡ ਦਿੰਦਿਆਂ ਨਾਮ ਵੇਖਿਆ ਤੁਸੀਂ ਗੌਰਮੈਂਟ ਨੂੰ ਜਾਂ ਕਿਸੇ ਅਦਾਰੇ ਨੂੰ ਵੇਖਿਆ? ਕਦੇ ਵੀ ਨਹੀਂ। ਈਵਨ ਕਿ ਨੈਣ ਸੁੱਖ ਸਾਹਿਬ ਦਾ UBL ਦੇ ਵਿੱਚ ਕਿਤਾਬਾਂ ਦਾ ਕੋਈ ਹੋਇਆ ਸੀ ਮੁਕਾਬਲਾ, ਉਹਦੇ ਵਿੱਚ ਇਹਨਾਂ ਦੀ ਇੱਕ ਕਿਤਾਬ ਸੀ ਵਬਾ ਤੇ ਵਸੇਬ, ਉਹਨੂੰ ਅਵਾਰਡ ਉਹਨਾਂ ਅਨਾਊਂਸ ਕਰਕੇ ਨਾ ਤੇ ਫਿਰ ਵਾਪਸ ਲੈ ਲਿਆ ਸੀ UBL ਬੈਂਕ ਵਾਲਿਆਂ ਨੇ। UBL ਬੈਂਕ ਜਿਹੜਾ ਇਹਦਾ ਮਾਲਕ ਕਰਾਚੀ ਦਾ, ਤੇ ਇੱਕ ਪਸ਼ਤੂਨ ਨੂੰ ਅਵਾਰਡ ਦੇ ਦਿੱਤਾ ਗਿਆ ਸੀ। ਉਹਨਾਂ ਨੇ ਨੈਣ ਸੁੱਖ ਸਾਹਿਬ ਨੂੰ ਅਵਾਰਡ ਪੰਜਾਬੀ ਦੇ ਵਿੱਚ ਲਿਖੀ ਹੋਈ ਕਿਤਾਬ ਨੂੰ ਨਹੀਂ ਸੀ ਦਿੱਤਾ। ਹੁਣ ਤੁਸੀਂ ਉੱਥੇ ਨੈਸ਼ਨਲ ਟੀਵੀ ਤੇ ਬੈਠੇ ਉਰਦੂ ਦਾ ਸ਼ਾਇਰ ਤੁਸੀਂ ਵੇਖਦੇ ਹੋ, ਹਾਫਿਜ਼ ਤਹਿਜ਼ੀਬ ਦਾ ਜਿਹੜਾ ਗੱਲਾਂ ਕਰਦਾ ਕਿ ਮੈਂ ਸ਼ਾਦੀ ਨਹੀਂ ਕੀਤੀ, ਖਲੀਲੁਰ ਰਹਿਮਾਨ ਕਮਰ ਵਾਕੋ ਤੇ ਸ਼ਾਇਰੀ ਬੜੀ ਕਰਦਾ, ਔਰਤ ਬੇਵਫਾ ਹੁੰਦੀ ਹੈ, ਤੇ ਦੁਬਈ ਇੱਧਰ ਉੱਧਰ ਜਾ ਕੇ ਤੇ ਔਰਤਾਂ ਬੀਬੀਆਂ ਨਾਲ ਜੱਫੀਆਂ ਪਾ ਕੇ ਉੱਥੇ ਫਿਰਦਾ ਹੁੰਦਾ, ਉਹ ਦੂਜੇ ਦਿਨ ਕਿਸੇ ਨਾ ਕਿਸੇ ਨੈਸ਼ਨਲ ਟੀਵੀ ਤੇ ਆ ਕੇ ਬੈਠਾ ਹੁੰਦਾ। ਗੱਲ ਇਹ ਵੇ ਕਿ ਸਾਨੂੰ ਪੰਜਾਬੀਆਂ ਨੂੰ ਇਹ ਜ਼ਰੂਰੀ ਹੀ ਨਹੀਂ ਲੱਗਦਾ ਕਿ ਸਾਡੇ ਕੋਲ ਪੰਜਾਬੀ ਹੋਵੇ, ਕਿਉਂਕਿ ਇਹਨਾਂ ਦਾ ਸਰਦਾ, ਇਹਨਾਂ ਕੋਲ ਉਰਦੂ ਹੈਗੀ ਹੈ, ਪਰਲਿਆਂ ਕੋਈ ਇੰਗਲਿਸ਼ ਹੈਗੀ ਹੈ, ਉਹ ਬਾਹਰ ਚਲੇ ਗਏ ਨੇ, ਉਹ ਅੱਗੇ ਨਿਕਲ ਗਏ ਨੇ, ਉਹਨਾਂ ਕੋਲ ਇੰਗਲਿਸ਼ ਆ। ਅਸੀਂ ਜ਼ਰੂਰੀ ਹੀ ਨਹੀਂ ਸਮਝਦੇ। ਮੇਰੀ ਇੱਕ ਗੱਲ ਅੱਜ ਧਿਆਨ ਨਾਲ ਸੁਣ ਲਓ, ਅਗਰ ਜ਼ਬਾਨ ਜ਼ਰੂਰੀ ਨਾ ਹੁੰਦੀ ਤੇ ਗੋਰਾ ਕਦੇ ਵੀ ਜ਼ਬਾਨ ਸਾਡੀ ਨਾ ਮਾਰਦਾ, ਕਦੇ ਵੀ ਜ਼ਬਾਨ ਸਾਡੀ ਨਾ ਖੁੰਦਾ। ਅਗਰ ਜ਼ਬਾਨ ਜ਼ਰੂਰੀ ਨਾ ਹੁੰਦੀ, ਕੌਮ ਦੇ ਕੋਲੇ ਜ਼ਬਾਨ ਜ਼ਰੂਰੀ ਨਾ ਹੁੰਦੀ, ਸਭ ਤੋਂ ਪਹਿਲੇ ਜਦ ਆਇਆ ਸੀ ਤਾਂ 1849 ਦੇ ਵਿੱਚ ਉਹਨੇ ਲక్ష్ਮੀ ਚੌਕ ਲਾਹੌਰ ਦੇ ਵਿੱਚ ਪੰਜਾਬੀ ਦੀਆਂ ਕਾਇਦੇ ਕਿਤਾਬਾਂ ਲਿਆ ਕੇ ਸਾੜੇ ਗਏ ਸੀ, ਔਰ 2 ਰੁਪਏ ਫੀ ਕਾਇਦਾ ਲਿਆਉਣ ਵਾਲੇ ਬੰਦੇ ਨੂੰ ਉਹਨੇ ਇਨਾਮ ਦਿੱਤਾ ਸੀ। ਤੁਸੀਂ ਇਹ ਹਿਸਾਬ ਲਾਓ ਕਿ ਇੱਕ ਬੰਦਾ ਕਿੱਡੀ ਵੱਡੀ ਟੈਰੀਟਰੀ ਤੇ ਪੂਰੇ ਬਰਸਗੀਰ ਤੇ ਰਾਜ ਕਰ ਰਿਹਾ, ਹਕੂਮਤ ਉਹਦੀ ਹੈ, ਉਹਨੂੰ ਕੀ ਪਿਆ ਸੀ? ਜੇ ਜ਼ਬਾਨ ਜ਼ਰੂਰੀ ਨਾ ਹੁੰਦੀ ਤੇ ਫਿਰ ਕਿਉਂ ਖਤਮ ਕਰਦਾ ਜ਼ਬਾਨ? ਉਹਨੂੰ ਜ਼ਰੂਰੀ ਸੀ ਨਾ, ਤਾਂ ਹੀ ਉਹਨੇ ਖਤਮ ਕੀਤੀ, ਕਿਉਂਕਿ ਉਹਨੂੰ ਪਤਾ ਸੀ ਜ਼ਬਾਨ ਮਰੇਗੀ, ਵਿਰਸਾ ਮਰੇਗਾ, ਵਿਰਸਾ ਮਰੇਗਾ, ਇਹਨਾਂ ਦਾ ਇਤਿਹਾਸ ਮਰੇਗਾ, ਹੀਰੋ ਖਤਮ ਹੋਣਗੇ, ਕਲੰਕਤ ਹੋਏਗਾ, ਵਿਰਸਾ ਕਰਾਂਗਾ ਮੈਂ ਇਹਨਾਂ ਦਾ, ਤਾਂ ਇਹ ਆਪਣੇ ਆਪ ਅਹਿਸਾਸ ਦੇ ਕਮਤਰੀ ਯਾਨੀ ਕਿ ਕੰਪਲੈਕਸ ਦੇ ਵਿੱਚ ਚਲੇ ਜਾਣਗੇ, ਇਹ ਕੁਛ ਕਰ ਹੀ ਨਹੀਂ ਸਕਣਗੇ, ਔਰ ਅੱਜ ਤੱਕ ਅਸੀਂ ਕੰਪਲੈਕਸ ਦੇ ਵਿੱਚ ਹੀ। ਤੇ ਸਾਨੂੰ ਜ਼ਬਾਨ ਜ਼ਰੂਰੀ ਲੱਗਦੀ ਹੀ ਨਹੀਂ। ਵੇਖੋ ਨਾ, ਗੋਰਾ ਇੱਕ ਪੜ੍ਹਿਆ ਲਿਖਿਆ ਬੰਦਾ ਉੱਥੋਂ ਉੱਠ ਕੇ ਆ ਕੇ ਇੱਥੇ ਰਾਜ ਕਰ ਰਿਹਾ, ਉਹਨੇ ਤਾਂ ਕਬਜ਼ਾ ਲੈ ਲਿਆ ਸੀ, ਉਹਨੇ ਤਾਂ ਹਕੂਮਤ ਲੈ ਲਈ ਸੀ, ਉਹਦਾ ਤਾਂ ਸਾਰਾ ਨਿਜ਼ਾਮ ਹੋ ਗਿਆ ਸੀ, ਉਹਨੂੰ ਕੀ ਜ਼ਰੂਰਤ ਪਈ ਸੀ, ਕੀ ਲੋੜ ਪੈ ਗਈ ਸੀ ਉਹਨੂੰ ਕਿ ਮੈਂ ਇਹਨਾਂ ਦੀ ਬੋਲੀ ਖੋਲ੍ਹਾਂ? ਗੱਲ ਆਏ ਬਾਬੇ, ਇਹ ਸੋਚਣ ਵਾਲੀ ਗੱਲ ਹੈ, ਲੇਕਿਨ ਅਸੀਂ ਸੋਚਦੇ ਨੇ। ਅਗਲਾ ਕਮੈਂਟ ਜਿਹੜਾ ਮੈਨੂੰ ਬੰਦੇ ਕਰਦੇ ਨੇ ਉਹ ਜੀ ਅੰਮ੍ਰਿਤਸਰ ਚਲਾ ਜਾ, ਅੰਮ੍ਰਿਤਸਰ ਚਲਾ ਜਾ। ਉਹ ਪੰਜਾਬੀ ਬੋਲੀ ਦੀ ਗੱਲ ਕਰਨ ਵਾਸਤੇ ਅੰਮ੍ਰਿਤਸਰੀ ਹੋਣਾ ਜ਼ਰੂਰੀ ਹੈ, ਲਾਹੌਰੀ ਹੋਣਾ ਜ਼ਰੂਰੀ ਨਹੀਂ, ਗੁਜਰਾਤੀ ਹੋਣਾ ਜ਼ਰੂਰੀ ਨਹੀਂ, ਮਲਤਾਨੀ ਹੋਣਾ ਜ਼ਰੂਰੀ ਨਹੀਂ, ਆਪਣਾ ਗੁਜਰਾਤ ਪਿੰਡੀ ਦਾ ਹੋਣਾ ਜ਼ਰੂਰੀ ਨਹੀਂ, ਫੈਸਲਾਬਾਦ ਦਾ ਹੋਣਾ ਜ਼ਰੂਰੀ, ਅੰਮ੍ਰਿਤਸਰੀ ਹੋਣਾ ਜ਼ਰੂਰੀ ਹੈ। ਕੀ ਮਤਲਬ, ਕੀ ਤੁਹਾਡੀ ਮੈਂਟੈਲਿਟੀ ਹੈ? ਕੀ ਤੁਸੀਂ ਸੋਚਦੇ ਹੋ ਕਿ ਜਿਹੜਾ ਬੰਦਾ ਪੰਜਾਬੀ ਦੀ ਗੱਲ ਕਰ ਰਿਹਾ, ਜਿਹੜਾ ਪੰਜਾਬੀ ਬੋਲ ਰਿਹਾ, ਉਹ ਸਿਰਫ ਅੰਮ੍ਰਿਤਸਰ ਦਾ ਹੀ ਹੈ? ਯਾਰ ਆਪਣੇ ਜ਼ਿਹਨਾਂ ਦੇ ਵਿੱਚੋਂ ਫਤੂਰ ਕੱਢੋ, ਆਪਣੇ ਜ਼ਿਹਨਾਂ 'ਚੋਂ ਗੰਦ ਕੱਢੋ ਜੋ ਰਿਆਸਤ ਨੇ 17 ਸਾਲਾਂ ਵਿੱਚ ਤੁਹਾਡੇ ਅੰਦਰ ਭਰਿਆ। ਤੁਹਾਨੂੰ ਸਕੂਲਾਂ ਕਾਲਜਾਂ ਦੇ ਵਿੱਚ ਕਿਤਾਬਾਂ ਪੜ੍ਹਾ ਕੇ, ਤੁਹਾਨੂੰ ਸਟੇਜਾਂ ਤੋਂ, ਮੈਂਬਰਾਂ ਤੋਂ ਤੁਹਾਨੂੰ ਸਪੀਚਾਂ ਦੇ ਕੇ ਜੋ ਗੰਦ ਦੱਸਿਆ ਨਾ, ਕੱਢੋ। ਜ਼ਬਾਨ ਦਾ ਤਲਕ ਮੈਂ ਪਹਿਲੇ 50 ਵਾਰ ਦੱਸ ਚੁੱਕਿਆ ਕਿ ਜ਼ਬਾਨ ਦਾ ਤਲਕ ਮਜ਼ਹਬਾਂ ਨਾਲ, ਧਰਮਾਂ ਨਾਲ ਨਹੀਂ ਹੁੰਦਾ। ਜ਼ਬਾਨ ਦਾ ਤਲਕ ਖਿੱਤੇ ਨਾਲ, ਮਿੱਟੀ ਨਾਲ ਹੁੰਦਾ, ਕੌਮਾਂ ਦੇ ਨਾਲ ਹੁੰਦਾ। ਉਹਦੇ ਵਿੱਚ ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਆ। ਅਰਬ ਦੇ ਵਿੱਚ ਬੈਠੇ ਹੋਏ ਯਹੂਦੀ ਵੀ ਅਰਬੀ ਬੋਲਦੇ ਨੇ, ਤੇ ਕੀ ਉਹ ਯਹੂਦੀਆਂ ਨੂੰ ਬੰਦਾ ਕਹੇ ਕਿ ਤੁਸੀਂ ਇੱਥੋਂ ਨਿਕਲ ਜਾਓ? ਗੱਲ ਇਹ ਵੇ, ਅੰਮ੍ਰਿਤਸਰੀ ਹੋਣਾ ਜ਼ਰੂਰੀ ਨਹੀਂ। ਇਹ ਤਾਨਾ ਫਜ਼ੂਲ ਹੈ, ਔਰ ਜਿਹੜੇ ਬੰਦੇ ਕਮੈਂਟ ਕਰਦੇ ਨੇ, ਇਹ ਗੱਲ ਕਰਦੇ ਨੇ, ਉਹ ਫਜ਼ੂਲ ਕਰਦੇ ਨੇ। ਮੈਨੂੰ ਇਹ ਅਕਸਰ ਮੇਰੇ ਮੂੰਹ 'ਤੇ ਕਈ ਵਾਰੀ ਬੰਦਿਆਂ ਨੇ ਕਿਹਾ ਕਿ ਯਾਰ ਤੈਨੂੰ ਐਡਾ ਤਕਲੀਫ ਹੁੰਦੀ ਆ ਪੰਜਾਬੀ 'ਚ, ਤੂੰ ਜਾ ਚਲਾ ਜਾ ਇੰਡੀਆ ਚਲਾ ਜਾ, ਚੜ੍ਹਦੇ ਪੰਜਾਬ 'ਚ। ਮਤਲਬ ਕੀ ਹੈ? ਚੜ੍ਹਦੇ ਪੰਜਾਬ ਵਾਲੇ ਦੇ ਜੰਮਣ ਬਾਬਾ ਫਰੀਦ ਜਿਹੜਾ ਸੀ ਉਹ ਕੀ ਸਿੱਖ ਸੀ? ਮੈਨੂੰ ਇਹ ਦੱਸੋ ਨਾ। ਬਾਬਾ ਫਰੀਦ ਮੋਢੀ ਸ਼ਾਇਰ ਮੰਨਿਆ ਜਾਂਦਾ, ਉਸ ਤੋਂ ਬਾਅਦ ਆਇਆ ਮੁਸਲਮਾਨ। ਪੰਜਾਬ ਦੇ ਵਿੱਚ ਸ਼ੁਰੂ ਤੋਂ ਇੱਕ ਮਜੋਰਟੀ ਰਹੇ ਨੇ, ਹੈਂ, ਸਿੱਖ ਸ਼ੁਰੂ ਤੋਂ ਮਜੋਰਟੀ ਰਹੇ ਨੇ ਪੰਜਾਬ ਦੇ ਵਿੱਚ। ਜਾਂ ਹਿੰਦੂਆਂ ਦੀ ਤਾਦਾਦ ਜ਼ਿਆਦਾ ਸੀ ਜਾਂ ਮੁਸਲਮਾਨਾਂ ਦੀ ਤਾਦਾਦ ਜ਼ਿਆਦਾ ਸੀ, ਔਰ ਪੰਜਾਬੀ ਫਿਰ ਕਿਹਨਾਂ ਦੀ ਹੋਈ? ਮੈਂ ਪਹਿਲੇ ਦੱਸ ਕੇ ਹਟਿਆ, ਧਰਮਾਂ ਦਾ ਜ਼ਬਾਨ ਦੇ ਨਾਲ ਕੋਈ ਲਿੰਕ ਨਹੀਂ ਹੁੰਦਾ। ਸਮਝ ਆਈ ਨਾ? ਤਿਉਹਾਰਾਂ ਦਾ ਧਰਮਾਂ ਦੇ ਨਾਲ ਕੋਈ ਲਿੰਕ ਨਹੀਂ ਹੁੰਦਾ, ਜਿਹੜੇ ਸਾਡੇ ਖਿੱਤੇ ਦੇ ਤਿਉਹਾਰ ਨੇ। ਲੇਕਿਨ ਤੁਸੀਂ ਪਤਾ ਨਹੀਂ ਕਿਹੜੀ ਗੱਲੋਂ ਕਿਉਂ ਜੋੜਦੇ ਹੋ ਇਸ ਚੀਜ਼ ਨੂੰ। ਇਹ ਗਲਤ ਹੈ, ਤੁਹਾਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ। ਆਹ ਕਾਕਿਆ, ਔਰ ਸਾਨੂੰ ਅੰਮ੍ਰਿਤਸਰ ਭੇਜਣ ਵਾਲਿਓ, ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜਿਹੜੀ ਟੈਰੀਟਰੀ ਦੇ ਵਿੱਚ ਤੁਸੀਂ ਬੈਠੇ ਹੋਏ ਹੋ ਨਾ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਸਾਨੂੰ ਫਖਰ ਹੈ ਸਾਡੇ ਪਿਸ਼ਾਵਰ ਤੇ, KP ਤੇ ਉਹ KP ਪਿਸ਼ਾਵਰ ਉਹ ਪੰਜਾਬੀਆਂ ਦੀ ਦੇਣ ਆ, ਮਹਾਰਾਜਾ ਰਣਜੀਤ ਸਿੰਘ ਦੀ ਦੇਣ ਆ, ਮਾਨ ਸਿਹਰਾ, ਰਾਜਾ ਮਾਨ ਸਿੰਘ ਦਾ ਸਿਹਰਾ ਇਹਨੂੰ ਕਿਹਾ ਜਾਂਦਾ ਜੀ, ਹਰੀਪੁਰ ਹਜ਼ਾਰਾ
ਹਰੀ ਸਿੰਘ ਨਲੂਏ ਦੇ ਨਾਮ ਤੇ ਆ, ਕਸ਼ਮੀਰ ਮਲਤਾਨ ਤੇ ਖੋਹ ਕੇ ਦਿੱਤਾ। ਇਹ ਜਿਹੜਾ ਧੜਾ ਅੱਧੇ ਨਾਲੋਂ ਜ਼ਿਆਦਾ ਪਾਕਿਸਤਾਨ ਆ, ਇਹ ਤਾਂ ਪੰਜਾਬੀਆਂ ਦੇਣਾ, ਮਹਾਰਾਜਾ ਰਣਜੀਤ ਸਿੰਘ ਦੀ ਦੇਣ। ਔਰ ਅੰਮ੍ਰਿਤਸਰ ਤਾਂ ਆਲਰੇਡੀ ਪੰਜਾਬ ਦੇ ਵਿੱਚ ਹੀ ਸੀ ਨਾ, ਤੇ ਸਾਨੂੰ ਤੁਸੀਂ ਅੰਮ੍ਰਿਤਸਰ ਭੇਜਦੇ ਹੋ। ਅੰਮ੍ਰਿਤਸਰ ਵੀ ਸਾਡਾ ਤੇ ਸਾਡਾ ਪਸ਼ਾਵਰ ਤੱਕ, ਬਲਕਿ ਸਾਡਾ ਜਮਰੌਦ ਤੱਕ, ਉਹ ਖੈਬਰ ਤੱਕ ਸਾਡਾ ਪੰਜਾਬ ਹੈ। ਅਸੀਂ ਉੱਥੋਂ ਤੱਕ ਕਲੇਮ ਕਰਦੇ ਹਾਂ। ਅਸੀਂ ਇਸ ਗੱਲ ਨੂੰ ਕਦੇ ਵੀ ਛੱਡਣਾ ਨਹੀਂ, ਕਲੇਮ ਕਰਨਾ। ਔਰ ਦੂਜੀ ਗੱਲ ਤੁਸੀਂ ਕਿ ਸਿੱਖਾਂ ਦੀ ਲਾਦ ਬਾਈ ਜੀ, ਮੁਸਲਮਾਨਾਂ ਦੀ ਲਾਦ ਇੱਥੇ ਹੈ ਕੌਣ ਹੈ? ਕਿਹੜਾ ਬੰਦਾ ਕੋਈ ਬਾਂਹ ਖੜੀ ਕਰਕੇ ਮੈਨੂੰ ਕਹਿ ਦੇਵੇ ਨਾ ਕਿ ਅਸੀਂ ਜਮਾਂਦਰੋਂ ਮੁਸਲਮਾਨ, ਕੋਈ ਬੰਗਾਲੀ ਕਹਿ ਦਿਆ, ਕੋਈ ਪਸ਼ਤੂਨ ਕਹਿ ਦਿਆ, ਕੋਈ ਪੰਜਾਬੀ ਕਹਿ ਦਿਆ, ਕੋਈ ਹੋਰ ਕੋਈ ਆਪਣਾ ਸਿੰਧੀ ਕਹਿ ਦੇਣ, ਕੋਈ ਬਲੋਚ ਕਹਿ ਦੇਣ ਕਿ ਅਸੀਂ ਕੋਈ ਅੱਗ ਦੀ ਪੂਜਾ ਕਰਦਾ ਸੀ, ਕੋਈ ਬੁੱਤ ਪ੍ਰਸਤ ਸੀ, ਕੋਈ ਕਾਦੀ ਇਹ ਹਿਸਾਬ ਦੇ ਵਿੱਚ ਹੈ ਸੀ। 700-800 ਸਾਲ ਪਹਿਲਾਂ ਇੱਥੇ ਇਸਲਾਮ ਕੋਈ ਨਹੀਂ ਸੀ। ਇਵਨ ਕਿ 1400 ਸਾਲ ਪਹਿਲਾਂ ਅਰਬਾਂ ਦੇ ਵਿੱਚ ਇਸਲਾਮ ਕੋਈ ਨਹੀਂ। ਇਸਲਾਮ ਆਇਆ, ਇਸਲਾਮ ਤਾਂ ਇੱਕ ਗੁੱਡ ਵੇ ਆਫ ਲਾਈਫ ਹੈ, ਤੁਹਾਨੂੰ ਚੰਗੀ ਜ਼ਿੰਦਗੀ ਗੁਜ਼ਾਰਨ ਦੀ ਤਲਕੀਨ ਕਰਦਾ, ਸਬਕ ਦਿੰਦਾ ਕਿ ਤੁਸੀਂ ਆ ਤੁਹਾਡੇ ਲਈ ਚੰਗਾ ਰਾਸਤਾ, ਤੁਹਾਨੂੰ ਬੁਰਾਈ ਤੋਂ ਰੋਕਦਾ, ਨੇਕੀ ਵੱਲ ਤੁਹਾਨੂੰ ਲੈ ਕੇ ਜਾਂਦਾ। ਮਜ਼ਹਬ ਦਾ ਤਾਂ ਇਹ ਕੰਮ ਹੁੰਦਾ ਇਨਸਾਨੀਅਤ ਦਾ ਪ੍ਰਚਾਰ ਕਰਨਾ, ਲੇਕਿਨ ਤੁਹਾਡੇ ਵਿੱਚ ਮੈਨੂੰ ਲੱਗਦਾ ਇਨਸਾਨੀਅਤ ਰਹੀ ਕੋਈ ਨਹੀਂ। ਤੁਸੀਂ ਇਸਲਾਮ ਨੂੰ ਵੀ ਚੰਗੀ ਤਰੀਕੇ ਨਾਲ ਨਹੀਂ ਪੜ੍ਹਦੇ। ਕਿਹੜਾ ਤੁਸੀਂ ਹਰ ਅਗਲੇ ਬੰਦੇ ਨੂੰ ਚੱਕ ਕੇ ਮੂੰਹ ਕਹਿ ਦਿੰਦੇ ਹੋ ਕਿ ਤੂੰ ਕਾਫਰ ਹੈ, ਤੂੰ ਫਲਾਣੇ ਦੀ ਔਲਾਦ ਹੈ, ਤੂੰ ਫਲਾਣੇ ਦੀ ਔਲਾਦ ਹੈ। ਤੁਸੀਂ ਪਹਿਲੇ ਖੁਦ ਇਸਲਾਮ ਨੂੰ ਪੜ੍ਹੋ, ਤੇ ਜਿਹੜੀ ਇਸਲਾਮ ਤੁਹਾਨੂੰ ਤਲੀਮ ਦੇਵੇ ਨਾ, ਉਹਦਾ ਅੱਗੇ ਪ੍ਰਚਾਰ ਕਰਿਆ ਕਰੋ, ਉਹਦੇ ਅੱਗੇ ਕਮੈਂਟ ਕਰਿਆ ਕਰੋ। ਅਲਹਮਦੁਲਿਲਾ ਮੈਂ ਮੁਸਲਮਾਨ ਹਾਂ, ਮੇਰੇ ਕੋਲ ਇੱਥੇ 36 ਬੰਦੇ ਆਉਂਦੇ ਨੇ, ਨੌਨ ਮੁਸਲਮ ਆਉਂਦੇ ਨੇ, ਤਾਂ ਉਹ ਤਾਰੀਫ ਹੀ ਕਰਕੇ ਜਾਂਦੇ ਨੇ। ਉਹ ਕੋਈ ਮਾੜਾ ਨਹੀਂ ਕਹਿ ਕੇ ਜਾਂਦੇ। ਉਹ ਆਉਂਦੇ ਨੇ ਕਿ ਭਰਾ ਮੁਸਲਮਾਨ ਬੰਦਾ ਹੋਵੇ ਤਾਂ ਤੇਰੇ ਵਰਗਾ ਬੰਦਾ ਹੋਵੇ, ਕਿਉਂਕਿ ਮੁਸਲਮਾਨ ਤਾਂ ਹੋਰ ਵੀ ਬੜੇ ਨੇ ਇੱਥੇ ਨਕਾਬਾਂ ਵਾਲੇ ਜਿਹੜੇ ਬੈਠੇ ਹੋਏ ਨੇ, ਅੱਜ ਦੇ ਕਿਤੇ ਨਾ ਕਿਤੇ ਬਲਾਸਟ ਕਰਦੇ ਨੇ। ਤੁਸੀਂ ਮੈਨੂੰ ਇਹ ਦੱਸੋ, ਰੇਪ ਕਰਨਾ, ਬਲਾਸਟ ਕਰਨਾ, ਇਹ ਕਰਨਾ, ਉਹ ਕਰਨਾ, ਇਹ ਮੁਸਲਮਾਨੀਅਤ ਤਾਂ ਇਸਲਾਮ ਸਿਖਾਉਂਦਾ ਨਹੀਂ? ਸਿਖਾਉਂਦਾ। ਇਹ ਬੰਦੇ ਦੇ ਅੰਦਰ ਆਪਣੇ ਗੰਦੇ ਜਰਾਸੀਮ ਹੁੰਦੇ ਨੇ, ਉਹ ਚੀਜ਼ ਹੁੰਦੀ ਹੈ। ਗੱਲ ਇਹ ਨਾ ਕਿ ਬਾਕੀ ਗੱਲਾਂ ਰਹਿ ਗਈਆਂ ਕਿ ਦੁੱਧ ਦੇ ਵਿੱਚ ਪਾਣੀ ਪਾਉਣਾ ਵੀ ਮੁਸਲਮਾਨੀਅਤ ਨਹੀਂ ਹੈ। ਤੇ ਤੁਹਾਡੇ ਕੋਲੋਂ ਦੁੱਧ ਵੀ ਖਾਲਸ ਨਹੀਂ ਲੱਭਦਾ, ਕਿਸੇ ਦੁਕਾਨ ਤੋਂ ਲੈਣ ਚਲੋ ਜਾਓ, ਕਿਸੇ ਘਰ ਚੋਂ ਲੈਣ ਚਲੋ ਜਾਓ, ਸਾਰੇ ਆਪਾਂ ਇੱਥੇ ਮੁਸਲਮਾਨ ਹੀ ਆ ਨਾ। ਤੇ ਖਾਲਸ ਦੁੱਧ ਮੈਨੂੰ ਕਿਸੇ ਪਿੰਡ ਚੋਂ, ਕਿਸੇ ਸ਼ਹਿਰ ਚੋਂ, ਰੱਬ ਦੇ ਨੂਰ ਦੇ ਵਿੱਚ ਤੁਸੀਂ ਪਾਣੀ ਪਾਉਂਦੇ ਹੋ। ਔਰ ਰੱਬ ਸੋਹਣੇ ਨੇ ਦੁੱਧ 'ਚ ਪਾਣੀ ਪਾਉਣ ਵਾਲੇ ਬੰਦੇ ਵਾਸਤੇ ਜਿਹੜੀ ਸਜ਼ਾ ਰੱਖੀ ਆ, ਤੁਹਾਨੂੰ ਪਤਾ ਕਿ ਦੋਜ਼ਖ ਦੇ ਵਿੱਚ ਉਹਦਾ ਇੱਕ ਵੱਖਰਾ ਮਕਾਮ ਹੋਏਗਾ, ਵੱਖਰੀਆਂ ਨੂੰ ਡਾਂਗਾ ਪੈਂਦੀਆਂ ਹੋਣਗੀਆਂ। ਆਹ ਬੰਦਾ ਮੇਰੇ ਨਾਲ ਬੈਠਾ, ਮੇਰਾ ਗੁਆਂਢੀ ਹੈ, ਸਮਝ ਆਈ ਨਾ? ਇਹ ਪੜ੍ਹਿਆ ਲਿਖਿਆ ਨਹੀਂ ਹੈ, ਸਕੂਲੇ ਨਹੀਂ ਜਾਂਦਾ ਹੈ ਨਾ। ਆਵੇ ਕੁਰਾਨ ਪੜ੍ਹਿਆ ਕਿ ਨਹੀਂ? ਕੁਰਾਨ ਪਾਕ ਵੀ ਬੰਦਾ ਨਹੀਂ ਪੜ੍ਹਿਆ, ਸਮਝ ਆਈ ਨਾ? ਮੁਸਲਮਾਨ ਹੈ, ਕਲਮਾ ਪੜ੍ਹਿਆ। ਇਸ ਬੰਦੇ ਦਾ ਯਕੀਨ ਹੈ ਇਹ ਬੰਦੇ ਨੇ ਅੱਜ ਤੱਕ ਦੁੱਧ 'ਚ ਪਾਣੀ ਨਹੀਂ ਪਾਇਆ। ਮੈਂ ਇਸ ਚੀਜ਼ ਦੀ ਗਰੰਟੀ, ਮੇਰੇ ਕੋਲ ਕੋਈ ਬੰਦਾ ਕਿਤੇ ਸਹੁੰ ਵੀ ਮੰਗੇ ਨਾ ਤੇ ਮੈਂ ਇਹ ਅਨਪੜ੍ਹ ਬੰਦਾ ਹੈ, ਸਮਝ ਆਈ ਨਾ? ਇਹ ਹੁੰਦੀ ਹੈ ਇਨਸਾਨੀਅਤ। ਇਹ ਨਹੀਂ ਹੁੰਦੀ ਕਿ ਤੁਸੀਂ ਪੜ੍ਹੇ ਲਿਖੇ ਵੀ ਹੋ, ਤੁਸੀਂ ਕੁਰਾਨ ਪਾਕ ਵੀ ਪੜ੍ਹਿਆ, ਇੱਥੇ ਤੁਸੀਂ ਗੁਨਾਹ ਕਰਦੇ ਪਏ ਹੋ, ਤੇ ਇੱਧਰ ਉੱਠ ਕੇ ਤੁਸੀਂ ਆ ਕਹਿ ਦਿਓ ਕਿ ਤੂੰ ਤਾਂ ਭਾਈ ਸਿੱਖਾਂ ਦੀ, ਹਿੰਦੂਆਂ ਦੀ ਔਲਾਦ ਆ, ਫਲਾਣਾ ਵੀ ਕਾਫਰ ਹੈ, ਫਲਾਣਾ ਵੀ ਕਾਫਰ ਹੈ, ਤੇ ਮੈਂ ਇਕੱਲਾ ਮੁਸਲਮਾਨ, ਦਾੜੀ ਤੇਰੀ ਐਡੀ ਹੋਵੇ ਤੇ ਜਾ ਕੇ ਤੂੰ ਉੱਥੇ ਕੰਮ ਉਹੋ ਜਿਹਾ ਕਰਦਾ ਹੋਵੇਂ, ਦੁੱਧ 'ਚ ਪਾਣੀ ਪਾਉਂਦਾ ਹੋਵੇਂ, ਜਾਂ ਕਿਸੇ ਦਾ ਹੱਕ ਖਾਂਦਾ ਹੋਵੇਂ, ਜਾਂ ਧੀਆਂ ਭੈਣਾਂ ਦਾ ਹੱਕ ਖਾਂਦਾ ਹੋਵੇਂ। ਆਹ ਗੱਲ ਨਹੀਂ ਹੁੰਦੀ। ਆਹ ਬੰਦਾ ਤਾਂ ਤੁਹਾਡੇ ਲਾਗੇ ਬੈਠਾ ਮਿਸਾਲ ਹੈ, ਪੜ੍ਹਿਆ ਲਿਖਿਆ ਵੀ ਨਹੀਂ ਹੈ, ਲੇਕਿਨ ਅੱਜ ਤੱਕ ਮੱਝਾਂ ਡੰਗਰ ਬੱਧੇ ਹੋਏ ਨੇ ਨਾ, ਇਹਦੇ ਡੰਗਰ ਛਿੱਟ ਜਿਹੜੀ ਹੈ ਦੁੱਧ ਦੇ ਵਿੱਚ ਪਾਣੀ ਦੀ ਇਸ ਬੰਦੇ ਨੇ ਕਦੇ ਨਹੀਂ ਲਾਈ। ਆਹ ਹੁੰਦੀ ਹੈ ਗੱਲ, ਠੀਕ ਹੈ। ਬਾਕੀ ਗੱਲਾਂ ਜਿਹੜੀਆਂ ਨੇ ਉਹ ਚੱਲਦੀਆਂ ਰਹਿਣੀਆਂ ਨੇ। ਹਾਫਿਜ਼ ਆ ਕੇ ਮੇਰੇ ਨਾਲ ਬਹਿ ਗਿਆ ਤੇ ਟੌਪਿਕ ਜਿਹੜਾ ਆਪਣਾ ਤਕਰੀਬਨ ਪੂਰਾ ਹੋ ਗਿਆ ਸੀ। ਤੇ ਪਾਣੀ ਮੈਂ ਹਾਫਜਾ ਲਾਇਆ, ਠੀਕ ਹੈ, ਟੂਅਰ ਚਲਾਇਆ ਸੀ, ਪਟਾਸ਼ ਵੀ ਪਾਤੀ ਤੇ ਯੂਰੀਆ ਵੀ ਪਾਤੀ, ਉਹ ਬੋਰਾ ਟੰਗਿਆ ਹੋਇਆ। ਵਾਹ ਵਾਹ, ਫੁੱਲ ਚੱਸ ਆ ਗਈ। ਤੂੰ ਨਹਿਰ ਦਾ ਲਾਇਆ? ਝੰਡੇ ਵਾਲੇ ਝੰਡੇ ਵਾਲੇ ਨੂੰ ਵੀ ਲਾਇਆ, ਸਾਰਾ ਹੀ ਕਮਾਨ ਭਰਤਾ। ਹਾਂ, ਕਿਉਂਕਿ 2 ਮੀਂਹ ਪੈ ਨਾ ਮਾੜੇ ਮਾੜੇ, ਤੇ ਪਾਣੀ 10 ਦਿਨ ਆਪਣਾ 5 ਦਿਨ ਲੇਟ ਹੋ ਗਿਆ ਸੀ। ਮੈਂ ਕਿਹਾ ਵੀ ਚਲੋ 2 ਮੀਂਹ ਪੈਣ ਤੋਂ ਅੱਜ ਲਾ ਦਈਏ ਪਾਣੀ। ਤੇ ਹੁਣ ਆਪਾਂ ਚੱਲੀਏ ਪਿੰਡ ਯਾਰ। ਜਾਂਦੇ ਮੈਂ ਟੂਬਲ ਵੇਖਿਆ, ਟੂਬਲ ਨਵਾਂ ਲੱਗਿਆ। ਇਸ ਟੂਬਲ ਦੀ ਵੀ ਇੱਕ ਆਪਣੀ ਸਟੋਰੀ ਹੈ। ਪਹਿਲੇ ਇਹਦਾ ਬੋਰ ਹੁੰਦਾ ਸੀ ਇੱਥੇ, ਮੈਂ ਤੁਹਾਨੂੰ ਜ਼ੂਮ ਕਰਕੇ ਵਿਖਾਉਣਾ, ਇਹ ਇੱਥੇ ਜਿੱਥੇ ਉਹ ਕਿੱਕਰ ਹੈ, ਫਿਰ ਬੋਰ ਹੋਇਆ ਇੱਥੇ ਥੋੜਾ ਜਿਹਾ ਨਾਲ, ਫਿਰ ਬੋਰ ਹੋਇਆ ਇੱਥੇ, ਫਿਰ ਬੋਰ ਹੋਇਆ ਖੰਭੇ ਦੇ ਕੋਲੇ। ਮਤਲਬ ਕਿ 3 ਥਾਵਾਂ ਤੋਂ ਟੁੱਟਦਾ ਹੁਣ ਬੋਰ ਹੋ ਗਿਆ ਇਹਦਾ ਇੱਥੇ। ਮਤਲਬ ਕਿ ਮੈਂ ਜਦੋਂ ਬੋਰ ਕਰਦੇ ਸੀ, ਮੈਂ ਮੁੰਡੇ ਨੂੰ ਕਹਿੰਦਾ ਪਿਆ ਸੀ ਵੀ ਚੌਧਰੀ ਜਿੱਥੇ ਵੀ ਬੋਰ ਕੀਤਾ 2 ਸਾਲ ਚੱਲਿਆ, 2 ਸਾਲ ਚੱਲਣ ਤੋਂ ਬਾਅਦ ਜਾਂ ਟਰਪੈਨ ਸੜ ਗਈ, ਜਾਂ ਬੋਰ ਬਹਿ ਗਿਆ, ਜਾਂ ਪਾਣੀ ਘਟਾ ਗਿਆ। ਆ ਚੱਕਰ ਨਾਲ ਹੀ ਭਰਾ ਲਾਗੇ ਪਿੰਡ ਰਹਿ ਗਿਆ। ਕਰਦੇ ਮੈਂ ਉਹਨੂੰ ਆਖਿਆ, ਮੈਂ ਕਿਹਾ ਚੌਧਰੀ ਤੂੰ ਘਰ ਨਾ ਬੇਬੇ ਨੂੰ ਫੋਨ ਕਰ ਦੇ ਕਿ ਮੰਜੀਆਂ ਚੱਕ ਕੇ ਅੰਦਰ ਕਰ ਲੈ, ਵਿਹੜੇ 'ਚ ਟੂਬਲ ਲਾਵਾਂ। ਮਿਸਾਲ ਇੱਕ ਬੜੀ ਯਾਦ ਆਉਂਦੀ ਪਈ ਆ ਮੈਨੂੰ, ਹੈ ਤਾਂ ਇੱਦਾਂ ਦੀ ਆ, ਇਹ ਮਾਫ਼ ਕਰਿਓ ਕਿ ਮਰਾਸੀ ਦਾ ਮੁੰਡਾ ਸੀ ਤੇ ਉਹਨੇ ਉਹਨੂੰ ਸਕੂਲੇ ਦਾਖਲ ਕਰਾਇਆ। ਉਹ ਕਿਤੇ ਰੇੜ ਖੋੜ ਕੇ 4ਥੀ ਕੀ ਜਮਾਤ 'ਚ ਪਹੁੰਚ ਗਿਆ। 4ਥੀ 'ਚ ਪਹੁੰਚਿਆ ਨਾ, ਉੱਥੋਂ ਫੇਲ ਹੋਣ ਲੱਗ ਪਿਆ। 4ਥੀ 'ਚੋਂ ਤੀਸਰੀ 'ਚ ਆ ਗਿਆ, ਤੀਸਰੀ 'ਚੋਂ ਦੂਸਰੀ 'ਚ ਆ ਗਿਆ। ਜਿਵੇਂ ਟੂਬਲ ਆ ਉੱਥੋਂ ਇੱਥੇ ਮੁੜ ਕੇ ਇੱਥੇ ਅਗਾ ਪਿੰਡ ਦੇ ਨੇੜੇ। ਉਹ ਜਦੋਂ ਆਇਆ ਨਾ 4ਥੀ 'ਚੋਂ ਫੇਲ ਹੋ ਕੇ ਤੀਸਰੀ 'ਚ ਮਾਸਟਰ ਨੇ ਬੁਲਾਇਆ ਮਰਾਸੀ ਨੂੰ। ਮਰਾਸੀ ਗਿਆ, ਉਹਨੇ ਕਿਹਾ ਚਲੋ ਕੋਈ ਨਹੀਂ ਬਿਠਾਓ ਜੀ ਇਹਨੂੰ, ਤੁਸੀਂ ਤੀਸਰੀ 'ਚ ਕਰ ਦਿਓ।
ਕੋਈ ਗੱਲ ਨਹੀਂ ਕਰ ਲਾਂਗੇ। ਤੀਸਰੀ ਚ ਫਿਰ ਫੇਲ ਹੋਇਆ, ਦੂਸਰੀ ਚ ਆ ਗਿਆ, ਫਿਰ ਉਹਨੇ ਮਰਾਸੀ ਨੂੰ ਬੁਲਾਇਆ। ਦੂਸਰੀ ਚ ਫਿਰ ਪਹਿਲੀ ਚ ਆ ਗਿਆ, ਫਿਰ ਉਹਨੇ ਮਰਾਸੀ ਨੂੰ ਬੁਲਾਇਆ। ਜਦੋਂ ਉਹਨੇ ਵੇਖਿਆ ਨਾ ਕਿ ਵਾਪਸ ਹਟਿਆ ਆਉਂਦਾ ਹੈ ਜਿਹੜਾ, ਤੇ ਉਹ ਘਰ ਆ ਕੇ ਨਾ ਆਪਦੀ ਜਨਾਨੀ ਨੂੰ ਆਂਦਾ ਕਰਮਾਂ ਵਾਲੀਏ ਨਾਲਾ ਘੁੱਟ ਕੇ ਬੰਨਦਾ ਪੁੱਤਰ ਪਿਛਾਂ ਹਟਿਆ ਆਉਂਦਾ ਜੀ। ਉਹ ਹਿਸਾਬ ਟੂਅਲ ਦਾ ਕਿ ਮੈਂ ਉਹਨੂੰ ਕਿਹਾ, ਮੈਂ ਕਿਹਾ ਰਾਣਾ ਸਾਹਿਬ ਮੰਜੀਆਂ ਅੰਦਰ ਕਰਾ ਦਿਓ, ਟੂਅਲ ਪਿੰਡ ਨੂੰ ਤੁਰਿਆ ਆਉਂਦਾ ਜੇ। ਆਵਾਮ ਨਾ ਹੁੰਦੀ ਵੀ ਮੈਂ ਤੈਨੂੰ ਵਿਖਾਉਣਾ। ਹਾਂ ਪੰਪ ਮਾਰ ਛਾਲ ਇੱਥੇ ਰੱਖ, ਤੇਰਾ ਬੇੜਾ ਬਹਿ ਜਾ ਤੇਰਾ। ਛਾਲ ਮਾਰ, ਦੁਬਾਰਾ ਮਾਰ ਛਾਲ, ਮਾਰ ਛਾਲ ਇੱਥੇ ਰੱਖ। ਪੰਪ ਮੈਨੂੰ ਵੀ ਨਾਲ ਭੇਜਤਾ ਹੀ, ਮੈਂ ਵੀ ਪਾਣੀ ਚ ਹੋ ਜਾਂਦਾ ਇੱਥੇ। ਪੂਰਾ ਸਵਾਦ ਆ ਇਹ ਸਾਡੇ। ਹੁਣ ਨਾ ਇਦਾਂ ਦੇ ਖਾਡੇ ਚੱਲਣ ਲੱਗ ਪਿਆ। ਪਹਿਲਾਂ ਨਿੱਕਾ ਜਿਹਾ ਖਾਡਾ ਹੁੰਦਾ ਸੀ, ਛੋਟਾ ਜਿਹਾ ਹੀ, ਤੇ ਪਰ ਹੁਣ ਨਾ ਜ਼ਿਮੀਂਦਾਰ ਥੋੜਾ ਜਿਹਾ ਧਿਆਨ ਕਰਨ ਲੱਗ ਪਿਆ ਟਿਊਬਵੈੱਲਾਂ ਵਾਲੇ ਪਾਸੇ ਵੀ। ਉਹ ਇਹ ਪਹਿਲਾਂ ਟ੍ਰੈਂਡ ਸੀ ਚੜ੍ਹਦੇ ਪੰਜਾਬ ਦੇ ਵਿੱਚ, ਉਧਰ ਹੁੰਦੇ ਸੀ ਖਾਡੇ। ਮੈਂ ਕਈ ਵੇਖੇ ਨਹੀਂ, ਵੀਡੀਓ ਵੇਖੀ ਆ ਨਾ, ਛੱਤਾਂ ਦੇ ਉੱਤੇ ਹੀ ਉਹਨਾਂ ਨੇ ਸਿਸਟਮ ਬਣਾਇਆ ਹੋਇਆ ਪੂਲ ਟੈਪ ਨਾ, ਉੱਤੋਂ ਪਾਣੀ ਆਉਂਦਾ ਥੱਲੇ। ਤੇ ਉਹ ਵੀ ਬੜੇ ਵਧੀਆ ਤੇ ਸੋਹਣੇ ਟੂਲਾਂ ਦੇ ਖਾਡੇ ਬਣਾਉਂਦੇ ਨੇ। ਤਾਂ ਇਹ ਉਹ ਸਾਡੇ ਮੁੰਡੇ ਜਿਹੜੇ ਹੁਣ ਯੰਗ ਮੁੰਡੇ ਆਉਂਦੇ ਪਏ ਨਾ ਖੇਤੀ ਦੇ ਵਿੱਚ, ਪਹਿਲਾਂ ਸਾਡੇ ਪਤਾ ਕੀ ਹੁੰਦਾ ਸੀ, ਖਾਡਾ ਬਣਾਉਂਦੇ ਨਹੀਂ ਸੀ। ਆਹ ਵੇਖ ਲਓ, ਆ ਵੇਖਦੇ ਹੋ ਨਾ, ਇਦਾਂ ਹੀ ਮਤਲਬ ਕੱਚੀ ਥਾਂ ਤੇ ਮਾੜਾ ਜਿਹਾ ਟੋਇਆ ਮਾਰ ਕੇ ਨਾ ਤੇ ਟੂਲੀ ਛਾ। ਔਰ ਮੈਜੋਰਟੀ ਸਾਡੇ ਅੱਜ ਇਦਾਂ ਹੀ ਆ ਕਿ ਇਦਾਂ ਹੀ ਟੂਅਲ ਲਾਏ ਹੋਏ ਨੇ, ਪਾਣੀ ਚਲਾਇਆ ਤੇ ਅੱਗੇ ਟੋਇਆ ਜਿਹੜਾ ਹੈਗਾ ਉਹਦੇ ਵਿੱਚ ਚਲੋ ਥੱਲੇ ਕੋਈ 10 ਇੱਟਾਂ ਰੱਖਤੀਆਂ, ਗੱਲ ਖਤਮ। ਜਾਂ ਬਹੁਤਾ ਕੀਤਾ ਤੇ ਵੱਡਾ ਪੱਕਾ ਖਾਡਾ ਪੱਕਾ ਬਣਾ ਕੇ ਨਾ, ਐਵੇਂ ਕੋਈ 4 ਫੁੱਟ ਇੰਚ ਤੇ 4 ਫੁੱਟ ਇੰਚ ਲੰਮਾ ਬਸ। ਲੇਕਿਨ ਹੁਣ ਜਿਹੜੇ ਮੁੰਡੇ ਆਉਂਦੇ ਪਏ ਨਾ ਯੰਗ ਖੇਤੀ 'ਚ ਸਾਡੇ ਵਰਗੇ, ਉਹ ਟ੍ਰੈਂਡ ਚੇਂਜ ਕਰਨ ਦਾ ਟਰੈਕਟਰਾਂ ਦਾ ਵੀ। ਸਾਡੇ ਵਰਗਿਆਂ ਤਾਂ ਨਹੀਂ ਕੀਤਾ, ਸਾਡੇ ਵਰਗਿਆਂ ਜਿੱਤੋਂ ਨਹੀਂ ਰੱਖਿਆ। ਤੇ ਉਹ ਬਾਈ ਜੀ ਵੇਖ ਕੇ ਚੜ੍ਹਦੇ ਪੰਜਾਬ ਦੇ ਟੇਪਾਂ ਜਿਹੜੀਆਂ ਲੱਗੀਆਂ ਹੁੰਦੀਆਂ ਟਰੈਕਟਰਾਂ ਤੇ, ਕੈਨੇਡਾ ਦੇ ਝੰਡੇ, ਇਵੇਂ ਦੇ ਖਾਡੇ, ਸਾਰਾ ਨਿਜ਼ਾਮ ਉਹ ਬਾਈ ਮੁੰਡੇ ਕਰਨ ਲੱਗ ਪਏ ਉਦਾਂ। ਹੁਣ ਹੀਰ ਆਖਿਆ ਕਾਜੀ ਆ ਭਾਜੀ ਆਵੇ, ਧੱਕੋ ਧੱਕੀ ਨਾ ਕਰੀ ਨਕਾ ਮੇਰਾ। ਪਹਿਲੇ ਰੋਜ਼ ਦੇ ਇਸ਼ਕ ਮੈਂ ਲੜ ਲੱਗੀ, ਰੱਬ ਬਖਸ਼ਿਆ ਕੋਲ ਗੁਨਾਹ ਮੇਰਾ। ਹਾਏ ਹਾਏ ਵਾਹ ਜੀ ਵਾਹ, ਮੌਜਾਂ ਲੱਗੀਆਂ ਨੇ। ਨਿੱਕੇ ਜਾਂ ਤੂੰ ਦੀ ਛਾਂ ਤੇ ਤਾਂ ਬੈਠਾ ਤੇ ਡੰਗਰ ਛੱਡੇ ਨੇ ਵੇਖਾਂ, ਡੰਗਰਾਂ ਵਿੱਚ ਪਾਣੀ ਦੇ ਆਵੇ ਖਲੋਤੇ ਨੇ, ਕੋਈ ਪਾਣੀ ਪੀ ਰਹੇ ਨੇ। ਹਾਂ ਮਜ਼ੇ ਕਰ ਰਹੇ ਨੇ। ਹੁਣ ਫਿਰ ਉੱਥੋਂ ਦੀ ਕੋਈ ਵੀਡੀਓ ਕਿ ਨਹੀਂ, ਜ਼ਿਲ੍ਹੇ ਹਿਸਾਰ ਦੀ ਵੀ, ਜ਼ਿਲ੍ਹੇ ਹਿਸਾਰ ਦੀ ਉਹ ਗੱਲ ਕੱਢਦੇ ਰਹਿੰਦੇ ਨੇ ਮੁੰਡੇ। ਵੀਡੀਓ ਫਿਰ ਉਦੋਂ ਹੀ ਮੰਗਾਈ ਸੀ, ਮੁੜ ਕੇ ਨਹੀਂ ਮੰਗਾਈ। ਚਲੋ ਤੇ ਉਂਝ ਉਹ ਰਾਬਤੇ 'ਚ ਰਹਿੰਦੇ ਨੇ, ਮੰਗਾ ਲਾਂਗੇ ਜੇ ਹੋਰ ਮੰਗਾਣੀ ਹੋਈ ਤਾਂ। ਚਲੋ ਹਾਂ ਲੈ ਬਾਬਿਓ, ਅੱਲਾ ਖੈਰ। ਮੌਜਾਂ ਲੱਗੀਆਂ ਹੋਈਆਂ ਜੇ ਵੇਖ ਲਓ ਡੰਗਰਾਂ ਦੀਆਂ। ਆਪਣੀ ਲਾਰੀ ਆ ਖਲੋਤੀ, ਲਾਈਟ ਵੀ ਕੋਈ ਨਹੀਂ ਤੇ ਹੁਣ ਮਾਸ਼ਾਅੱਲਾ ਟੈਂਕੀ ਦਾ ਢੱਕਣ ਵੀ ਕੋਈ ਨਹੀਂ। ਢੱਕਣ ਡਿੱਗ ਪਿਆ ਕਿਤੇ। ਫਾਈਨਲੀ ਬਾਏ ਓਕੇ ਬਾਏ, ਚਲਿਏ।